ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਮਈ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 2575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਸੰਪਰਕ ਕਰੋ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰਦੇ ਜਾਈਏ, ਕੇਂਦਰੀ ਮੰਤਰੀ ਅਦਾਲਤਾਂ ਦੇ ਹੁਕਮਾਂ ਦੇ ਉੱਤੇ ਤਪਿਆ। ਇਹਨਾਂ ਨੇ ਹੌਲੀ ਹੌਲੀ ਦੇਖੀ ਤਾਂ ਜਾਇਓ ਕਿ ਆਪਣਾ ਅਸਲੀ ਰੰਗ ਦਿਖਾਣਾ ਸ਼ੁਰੂ ਕਰ ਦੇਣਾ, ਮਤਲਬ ਕਿ ਮਾਨਯੋਗ ਅਦਾਲਤਾਂ ਤੋਂ ਬਾਅਦ ਇਹਨਾਂ ਨੇ ਇਹੀ ਕੁਛ ਕਹਿਣਾ ਵਾ। ਕਿਉਂਕਿ ਜੋ ਕਲਾਸ ਅਦਾਲਤਾਂ ਨੇ ਇਹਨਾਂ ਦੀ ਲਾਈ ਆ, ਜੋ ਛਿੱਲ ਪੱਟੀ ਗਈ ਹੈ ਇਹਨਾਂ ਦੀ, ਉਹਦੇ ਤੋਂ ਇਹ ਤਿਲ ਮਲਾਏ ਪਏ ਆ। ਬਿਲਕੁਲ ਜਿੱਦਾਂ ਬੰਦਾ ਹੁੰਦਾ ਨਾ ਕਿ ਹੜਬੜਾਹਟ ਦੇ ਵਿੱਚ ਆ ਜਾਂਦਾ ਆ, ਬੇਚੈਨ ਹੋ ਜਾਂਦਾ ਆ, ਉਹ ਹਾਲਤ ਹੋਈ ਪਈ ਇਹਨਾਂ ਦੀ। ਇਹ ਸਦਾਨੰਦ ਗੌੜਾ ਬੋਲੇ ਆ, ਕਹਿੰਦੇ ਅਦਾਲਤ ਕਹਿ ਦੇ ਕਿ ਇੰਨੀ ਵੈਕਸੀਨ ਲਿਆਓ, ਉਹ ਕਰੋ, ਆਹ ਕਰੋ, ਤੇ ਅਸੀਂ ਜੇ ਨਾ ਲਾ ਪਾਏ ਤਾਂ ਕੀ ਸਾਨੂੰ ਫਾਂਸੀ ਤੇ ਲਟਕਾ ਦਿੱਤਾ ਜਾਊਗਾ। ਮਤਲਬ ਕਿ ਜੇ ਅਸੀਂ ਨਾ ਲਿਆ ਸਕੇ ਤਾਂ ਕੀ ਸਾਨੂੰ ਫਾਇਲ ਲਾ ਦਿੱਤਾ ਜਾਊਗਾ। ਸੋ ਇਹ ਇਹਨਾਂ ਨੇ ਹੁਣ ਬਿਆਨ ਦਿੱਤਾ। ਕੇਂਦਰੀ ਕੈਮੀਕਲ ਤੇ ਫਰਟੀਲਾਈਜ਼ਰ ਮਿਨਿਸਟਰ ਨੇ ਸਦਾਨੰਦ ਗੌੜਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿਸੇ ਦੇ ਤੌਰ 'ਤੇ ਉਹ ਕੀ ਕਹਿ ਰਹੇ ਆ, ਅਦਾਲਤ ਨੂੰ ਕਹਿ ਰਹੇ ਆ ਕਿ ਵੇਖੋ ਜੀ ਗੱਲ ਇਹ ਆ ਕਿ ਜੇ ਮੰਨ ਲਓ ਅਸੀਂ ਨਹੀਂ ਕਰ ਸਕਦੇ ਤਾਂ ਕੀ ਸਾਨੂੰ ਤੁਸੀਂ ਫਾਇਲ ਲਾ ਦੋਗੇ। ਵੈਸੇ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਕਿਵੇਂ ਇਹਨਾਂ ਨੇ ਅਦਾਲਤ ਨੂੰ ਬੁੱਝ ਕੇ ਜੇ ਕਹਿ ਦਿੱਤਾ ਕਿ ਦੇਖੋ ਜੀ ਗੱਲ ਇਹ ਆ ਕਿ ਤੁਸੀਂ ਨਾ ਹੀ ਦਖਲ ਦਿਓ ਤੇ ਅੱਛੀ ਗੱਲ ਆ, ਵੈਕਸੀਨ ਦੇ ਮਾਮਲੇ 'ਚ ਅਸੀਂ ਸਾਰਾ ਕੁਛ ਆਪ ਹੀ ਕਰ ਲਵਾਂਗੇ, ਤਾਂ ਤੁਸੀਂ ਵੈਕਸੀਨੇਸ਼ਨ ਦੀ ਡਰਾਈਵ ਦਾ ਹੁਣ ਦੇਖ ਹੀ ਰਹੇ ਹੋ। ਅੱਜ ਸਾਡੇ ਪੰਜਾਬ ਦੇ ਵਿੱਚ ਧੱਕਾ ਮੁੱਕੀ ਹੁੰਦੀ ਰਹੀ ਆ, ਸੈਂਟਰਾਂ 'ਤੇ ਧੱਕਾ ਮੁੱਕੀ ਹੁੰਦੀ ਰਹੀ ਆ। ਮਤਲਬ ਕਿ ਲੋਕਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਦੇਖੋ ਜੀ ਜਿਹੜੀ ਤੁਹਾਨੂੰ ਅਪੁਆਇੰਟਮੈਂਟ ਦਿੱਤੀ ਆ ਜਾਂ ਜਿਹੜੀ ਤੁਹਾਨੂੰ ਕਾਲ ਕੀਤੀ ਆ ਅਸੀਂ, ਉਹ ਇਸ ਟਾਈਮ ਭਾਈ ਨਹੀਂ ਪੂਰੀ ਹੋ ਸਕਦੀ ਕਿਉਂਕਿ ਸਪਲਾਈ ਨਹੀਂ ਹੋ ਰਹੀ। ਤਾਂ ਲੋਕ ਜਿਹੜੇ ਆ ਸੈਂਟਰਾਂ 'ਚ ਪਹੁੰਚ ਰਹੇ ਆ, ਕਿਉਂਕਿ ਇੱਕ ਗੱਲ ਇਹ ਆ ਨਾ ਕਿ ਜਿੱਦਾਂ ਹੁਣ ਹਲਚਲ ਮਚ ਗਈ ਆ, ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਜਦੋਂ ਛੋਲੇ ਸੀ ਤੇ ਜਦੋਂ ਦੰਦ ਸੀ ਤੇ ਉਦੋਂ ਛੋਲੇ ਨਹੀਂ, ਤੇ ਜਦੋਂ ਹੁਣ ਛੋਲੇ ਮਿਲੇ ਤੇ ਦੰਦ ਨਹੀਂ ਹੈਗੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਜਦੋਂ ਲੋਕ ਹੁਣ ਵੈਕਸੀਨੇਸ਼ਨ ਵਾਸਤੇ ਤਿਆਰ ਹੋਏ ਆ ਤੇ ਹੁਣ ਵੈਕਸੀਨ ਪੂਰੀ ਨਹੀਂ ਆ ਰਹੀ, ਵਾਰ-ਵਾਰ ਆਪਣਾ ਗੋਲ ਬਦਲ ਰਹੇ ਆ, ਵਾਰ-ਵਾਰ ਆਪਣੇ ਬਿਆਨ ਬਦਲ ਰਹੇ ਆ। ਤੁਹਾਨੂੰ ਯਾਦ ਹੋਣਾ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਆਖਿਆ ਸੀਗਾ ਕਿ ਬਾਹਰੋਂ ਮੰਗਾ ਲਓ, ਤੇ ਇਹਨਾਂ ਨੇ ਉਹਦਾ ਮਜ਼ਾਕ ਉਡਾਇਆ ਸੀਗਾ ਕਿ ਇਹ ਤਾਂ ਦਲਾਲੀ ਕਰਨ ਨੂੰ ਫਿਰਦੇ ਆ। ਫਿਰ ਮਨਮੋਹਨ ਸਿੰਘ ਨੇ ਆਖਿਆ ਸੀਗਾ ਕਿ ਭਾਈ ਫਾਰਮੂਲਾ ਹੀ ਸ਼ੇਅਰ ਕਰਾ ਲਓ ਜਿਹੜੀਆਂ ਆਪਣੀਆਂ ਇੱਥੇ ਦੀਆਂ ਕੰਪਨੀਆਂ ਨੇ, ਤੇ ਇਹਨਾਂ ਨੇ ਉਹਨੂੰ ਦੋਵੇਂ ਅੱਡੀਆਂ ਚੁੱਕ ਕੇ ਪੈ ਕੇ ਜਵਾਬ ਦਿੱਤਾ ਸੀਗਾ, ਤੈਨੂੰ ਬੋਲਾ ਪਤਾ। ਤੇ ਹੁਣ ਤੇ ਭਾਰਤ ਬਾਇਓਟੈਕ ਨੇ ਇਸ ਗੱਲ ਦਾ ਸਵਾਗਤ ਕੀਤਾ। ਇਹ ਜਿਹੜੀਆਂ ਚੀਜ਼ਾਂ ਨੇ ਸਭ ਤੋਂ ਉੱਪਰ ਇਹਦੀ ਗੱਲ ਆ ਕਿ ਕੀ ਇਹ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ। ਫਿਰ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਸ ਟਾਈਮ ਜਿੰਨੀ ਇਹ ਦਾਅਵਾ ਕਰਦੇ ਪਏ ਆ, ਜਿੰਨੀ ਇਹ ਦਾਅਵਾਗਿਰੀ ਚਲਾਉਂਦੇ ਪਏ ਕਿ ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ,
ਮੈਨੂੰ नहीं लगता कि सारिया चीज़ां ਜਿਹੜੀਆਂ ਪੂਰੀਆਂ कर ਪਾਉਣਗੀਆਂ। ਹੁਣ ਕਹਿੰਦੇ ਆ कि ਦਸੰਬਰ तक ਨਵਾਂ ਵੇਖੋ ਇਹਨਾਂ ਦਾ ਕਾਰਨਾਮਾ, ਦਸੰਬਰ तक जी आखे ਅਸੀਂ ਇਹ ਜਿਹੜੀ वैक्सीनेशन पूरी कर देंगे। परंतु गल ये है कि इन्होंने तो पहले आख्या सीगा कि जुलाई तक ही हो जाऊगी, जुलाई तक ही ਅਸੀਂ ਇੰਨੇ ਕਰੋੜ ਨੂੰ ਲਾ देंगे, वो कर देंगे। वो गोल ਜਿਹੜਾ ਅੱਧ ਅਧੂਰਾ ਰਹਿ ਗਿਆ। ਹੁਣ दूसरा तो कहने का मतलब यह कि जिदा दी गल्लां करदे पए ना, गल्लां दे विच है नहीं कुछ भी, पर सीधे तौर पर हुण दूसरे पासे आ गए डांग खिंच के भाई सानू कहो भी ना, मतलब कि सानू जवाब दे भी ना करो, सानू पुछो गिछो भी ना। हुण कुद कुद के पैण वाला काम ही है। खैर जे आपां देखीए दूजियां कुछ गतिविधियां जां कुछ होर घटनावां जां कुछ होर खबरां ने जिहड़ियां कोविड दे नाल ही जुड़ियां, ਉਹਦੇ 'ਚ ਇਹ है कि भारत ने चाइना तो इमदाद मंगी आ। ਜਿਹੜੇ ਮੇਰੇ ਖਿਆਲ ਦੇ ਨਾਲ ਹਾਂਗਕਾਂਗ 'ਚ ਸਫੀਰ ਨੇ, ਉਹਨਾਂ ਨੇ ਕਿਹਾ ਕਿ ਇੱਕ ਤਾਂ ਸਪਲਾਈ ਚੇਨ ਜਿਹੜੀ ਆ ਉਹ ਬਹਾਲ ਰੱਖੀ ਜਾਵੇ, ਮਤਲਬ ਕਿ ਜੋ ਦਿੱਤੀ ਜਾਂਦੀ ਆ ਸਪਲਾਈ, ਉਸ ਚੇਨ ਨੂੰ ਤੋੜਿਆ ਨਾ ਜਾਵੇ। ਚਾਈਨਾ ਨੂੰ ਇਹ ਅਪੀਲ ਕੀਤੀ ਗਈ। ਔਰ ਦੂਸਰਾ ਕਿ ਜੋ ਸਮੱਗਰੀ ਦਿੱਤੀ ਜਾਂਦੀ ਆ, ਜਿੱਦਾਂ ਮਿਸਾਲ ਦੇ ਤੌਰ 'ਤੇ ਤੁਸੀਂ ਲੈ ਸਕਦੇ ਆ ਕਿ ਆ ਜਿਹੜੇ ਆਕਸੀਜਨ ਵਾਲੇ ਕਨਸਟ੍ਰੇਟਰ ਹੁੰਦੇ ਆ, ਇਹ ਜਿਹੜੀ ਸਮੱਗਰੀ ਆ ਉਹਦੇ ਰੇਟ ਵਗੈਰਾ ਨਾ ਵਧਾਏ ਜਾਣ, ਇਹ ਅਪੀਲ ਕੀਤੀ ਇਹਨਾਂ ਨੇ। देखते हैं चाइना की रिस्पॉन्ड करता है। हाल की घड़ी उन्होंने कोई उत्तर नहीं आया इस मामले से। एक होर स्टडी हुई है, कमाल का सर्वे है, कहते हैं कि 17 मुल्कों च जिहड़ा सर्वे होया उहदे च ये पाया गया कि भारतीयों ने करोना के दरम्यान बहुत रज के ते दब के दारू पीती है। मतलब कि कहते सी ना शुरू दे विच कि दारू पीण दे नाल करोना नहीं हुंदा, ते इत्थे तुहानूं पता काम चल पैंदा, इत्थे गोबर मली जांदे आ कुछ लोग, कहंदे करोना नहीं हुंदा, फिर इधर में चल पैंदा काम। वैसे इतने डॉक्टर भी दावा करी जाता सी, कहता 50 मरीज तो मैं दारू पिया के ठीक कर दिते यार, किहड़े चक्करां च पए हो तुसीं। खैर दूसरा जे आपां वड्डा देखिए मामला, तो ब्रिटिश प्राइम मिनिस्टर ने भारत लई ऑक्सीजन जिहड़े कंसनट्रेटर कहंदे, वैसे इन्होंने हिंदी च होर ही कुछ लिख रखा सीगा। तो ये जिहड़े कंसनट्रेटर पहुँचाए है, सिख पायलट ਨੂੰ विशेष तौर पर ਉਹਦੇ ਵਾਸਤੇ ਸਨਮਾਨਿਤ ਕੀਤਾ ਗਿਆ। ਜਸਪਾਲ ਸਿੰਘ ਇਹਨਾਂ ਦਾ ਨਾਮ ਆ। ਇਹ ਮੇਰੇ ਖਿਆਲ ਦੇ ਨਾਲ ਖਾਲਸਾ ਏਡ ਵਾਸਤੇ ਵੀ ਕੰਮ ਕਰਦੇ ਨੇ, ਖਾਲਸਾ ਏਡ ਵਾਸਤੇ ਵੀ ਕੰਮ ਕਰਦੇ ਨੇ, ਤੇ ਜ਼ਬਰਦਸਤ ਬੰਦੇ ਆ, ਬੜਾ ਉਤਸ਼ਾਹ ਰਹਿੰਦਾ ਇਹਨਾਂ 'ਚ, ਬੜਾ ਜੋਸ਼ ਰਹਿੰਦਾ। ਸੋ ਬਹੁਤ ਜ਼ਬਰਦਸਤ ਕੰਮ ਕੀਤਾ ਇਹਨਾਂ ਨੇ ਸਪਲਾਈ ਦੇ ਮਾਮਲੇ 'ਚ, ਔਰ ਇਹਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਆ ਜਿਹੜਾ ਪੁਰਸਕਾਰ ਆ ਉਹ ਦਿੱਤਾ ਗਿਆ। ਜੇ ਇੱਧਰ ਆਪਾਂ ਦੇਖੀਏ ਸੈਡ ਨਿਊਜ਼ ਜਰਨੈਲ ਸਿੰਘ ਦੀ ਆਈ ਆ। ਅੱਜ ਆਪਾਂ ਕੌਮੀ ਪੱਧਰ ਤੇ ਝਾਤ ਮਾਰਦੇ ਆ ਕੋਵਿਡ ਦੀਆਂ ਖਬਰਾਂ ਤੇ, ਤਾਂ ਜਰਨੈਲ ਸਿੰਘ ਚੱਲ ਵਸੇ ਆਮ ਆਦਮੀ ਪਾਰਟੀ ਵਾਲੇ, ਜਿਨ੍ਹਾਂ ਨੇ ਲੰਬੀ ਤੋਂ ਆ ਕੇ ਇਲੈਕਸ਼ਨ ਲੜਿਆ ਸੀਗਾ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉਹ ਪੱਤਰਕਾਰ ਸੀ ਬੇਸਿਕਲੀ, ਤਾਂ ਫਿਰ ਰਾਜਨੀਤੀ 'ਚ ਆ ਗਏ, ਵਿਧਾਇਕ ਬਣ ਗਏ, ਵਿਧਾਇਕੀ ਛੱਡ ਕੇ ਇੱਧਰ ਆ ਗਏ ਸੀਗੇ, ਇੱਥੇ ਇਲੈਕਸ਼ਨ ਹਾਰ ਗਏ ਸੀਗੇ। ਪਰ ਉਹਨਾਂ ਦੀ ਮੌਤ ਜਿਹੜੀ ਆ ਉਹ ਵੀ ਕਈ ਸਵਾਲ ਖੜੇ ਕਰ ਗਈ ਆ, ਕਿਉਂਕਿ ਉਹਨਾਂ ਨੇ ਵੀ ਵੈਕਸੀਨ ਲਈ ਸੀਗੀ, मतलब कि वैक्सीन लवाई सी, तो उस तो बाद कहते कि 18 तरीक को वो वैक्सीन लेंदे ने, उस तो बाद 29 अप्रैल को फेसबुक पर लिखते हैं कि सरीरक पीड़ा चो लंघ रहा, तो 14 मई को उन्होंने मौत हो जाती है। और इस तो इलावा वो ट्वीट भी करते हैं कि मैनू बैड की जरूरत है। फिर गा टैग भी किए जाते हैं मेरे ख्याल के नाल मुख्यमंत्री नूं भी, सिसोदिया नूं भी, होरां नूं भी, पर कोई गल बनी नहीं है। तो ग्यासपुरा होरां ने सवाल चुके, वो कहते कि वैक्सीन जिम्मेवार है, सवाल आ मोदी विरुद्ध लिखना जिम्मेवार है या कोई वड्डी खेड का शिकार है। सो इस तरह उन्होंने कई क्वेश्चन किए हैं, पर यह अपने आप दे विच काफ़ी मेरे ख्याल दे नाल कह लो कि सनसनीखेज दी गल है। पहला तो यही सीगा कि शायद कोविड ही होया उन्होंने, पर बाद दे विच पता लग्या कि उन्होंने हालत जिहड़ी आ वो बिगड़ी तद आ जब उन्होंने वैक्सीन लई है। हुण वैक्सीन का कोई माजरा है ਜਾਂ वैसे उन्होंने शरीर ढिला हो गया, ये एक भाई मैडिकल जांच का विषय है। दूसरा कि एक वीडियो तुसी शायद वेखी होनी है या अपने लिसनर ने जरूर वेखी होनी है, एक कुड़ी बैठी है, उन्होंने लगियां पाइपां वगैरह जिदा ऑक्सीजन देंदे ने, वैसे उन्होंने बैड नहीं सी मिलिया, तो वो दूसरे बैड पर बैठी हुई है उस तरह ही, तो लव यू जिंदगी तो थिरक रही है जिन्ना को बेचारी हाथ हिला सकती है। तो वो कुड़ी जिन्हें सारिਆਂ ਨੂੰ जोश दे दिता, मतलब कि वीडियो वायरल हुई 30 कुछ साल की सी, तो बहुत ज़्यादा जोश भर दिता। इस तरह की वीडियो तुहानूं पता ही है, जो कोविड सेंटर चों निकलदियां जां इलाज दौरान मरीज जो है जिंदगी जिंदाबाद कहते हैं, तो बड़ा बाहरलियां नूं भी जोश आउंदा। पर वो सैड न्यूज़ आई कि वो कुड़ी भी अज चल वसी आ। हुणे ही एक रीसेंटली बड़ी सैड न्यूज़ आ अपने पंजाबियों वास्ते
कि शहीदे आजम भगत सिंह होरां दे जिहड़े भतीजे आ अभय सिंह संधू वो भी चल बसे आ कोविड करके। तुहानूं याद होना इन्हां दे सुपुत्र मैनूं लगदा पिछले साल चल बसे सन, उन्हां नूं भी करोना ने खाधा सीगा। बड़े हैंडसम सन, बड़े दर्शनी नौजवान सीगे, वो भी चल बसे सीगे। जे आपां होर गल्लां ते झात मारीए, स्पुतनिक आ गई आ, कहंदे 1000 रुपये च डोज मिलेगी, मतलब कि जिहड़ी इत्थों दी वैक्सीन है लोकल ਉਹਦੇ ਨਾਲੋਂ ਥੋੜੀ ਜਿਹੀ ਮਹਿੰਗੀ ਹੋਏਗੀ ਪਰ ਇਹ ਮਿਲਣੀ ਸ਼ੁਰੂ ਹੋ ਜਾਏਗੀ। ਪਹਿਲੇ ਮਰੀਜ਼ ਨੂੰ ਮੈਨੂੰ ਲੱਗਦਾ ਹੈਦਰਾਬਾਦ 'ਚ ਲਾ ਦਿੱਤੀ ਗਈ ਹੈ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਮੋਦੀ ਸਰਕਾਰ ਦਾ ਇੱਕ ਹੋਰ ਮੰਤਰੀ ਜਿਹੜਾ ਪੁਰਾਣਾ ਵੈਸੇ ਚੀਫ ਮਿਨਿਸਟਰ ਸੀਗਾ, ਹੁਣ ਤਾਂ ਮੰਤਰੀ ਨਹੀਂ ਹੈ, ਤ੍ਰਿਵੇਂਦਰ ਸਿੰਘ ਰਾਵਤ, ਉਹਨੇ ਅੱਜ ਇੱਕ ਹੋਰ ਹੀ ਨਵਾਂ ਕਹਿ ਲਓ ਕਿ ਆਪਣਾ ਭੇਤ ਖੋਲ ਦਿੱਤਾ। ਉਹਦੇ ਜੀਵ ਵਿਗਿਆਨ ਦੇ ਮੁਤਾਬਕ ਉਹ ਕਹਿੰਦਾ ਕਿ ਕਰੋਨਾ ਇੱਕ ਜੀਵ ਹੈ ਤੇ ਇਹਨੂੰ ਵੀ ਜਿਉਣ ਦਾ ਅਧਿਕਾਰ ਆ, ਮਤਲਬ ਕਿ ਰਾਈਟ ਟੂ ਲਿਵ। ਤੁਸੀਂ ਸਮਝ ਸਕਦੇ ਹੋ ਕਿ ਕਿਸ ਪੱਧਰ ਤੇ ਚਲੇ ਗਏ ਆ ਹੁਣ ਸੰਘੀ RSS ਵਾਲੇ। ਇਹਨਾਂ ਦਾ ਨਾ ਦਿਮਾਗ ਵੈਸੇ 50 ਸਾਲ ਤੋਂ ਬਾਅਦ ਜ਼ਿਆਦਾਤਰ ਇੱਕ ਪਾਸੇ ਹੀ ਤੁਰਿਆ ਫਿਰਦਾ, ਤੇ ਇਹ ਕਹਿੰਦੇ ਆ ਕਿ ਕਰੋਨਾ ਨੂੰ ਵੀ ਜੀਣ ਦਾ ਅਧਿਕਾਰ ਆ, ਤੇ ਜੇ ਜੀਣ ਦਾ ਅਧਿਕਾਰ ਹੈ ਤੇ ਲੋਕਾਂ ਨੂੰ ਕਾਹਤੋਂ ਫਿਰ ਲੋਕਡਾਊਨ ਲਾ ਕੇ ਮਾਰੀ ਜਾਂਦੇ ਹੋ। ਲੋਕਾਂ ਨੂੰ ਭਾਰਤ ਜਿਹੜਾ ਹੈ ਉਹ ਅੱਧਾ ਕੀ ਆ ਮੇਰੇ ਖਿਆਲ ਦੇ ਨਾਲ ਤਕਰੀਬਨ ਸਬੂਤਾ ਹੀ ਜਿਹੜਾ ਹੈ ਉਹ ਤੜਿਆ ਪਿਆ। ਕਿਤੇ ਹੈਗਾ ਥੋੜਾ ਜਿਹਾ ਘੱਟ ਲੋਕਡਾਊਨ, ਕਿਤੇ ਪੂਰਾ ਸਖਤ ਲੋਕਡਾਊਨ ਆ। ਇਹ ਆਪਣੀ ਸਟੱਡੀ ਪਤਾ ਨਹੀਂ ਕਿੱਥੋਂ ਕਰਕੇ ਆਇਆ। ਇੱਧਰ ਜੇ ਆਪਾਂ ਦੇਖੀਏ ਯੂਪੀ ਦੇ ਵਿੱਚ ਜੋ ਗੰਗਾ ਦੇ ਕਿਨਾਰੇ ਲਾਸ਼ਾਂ ਮਿਲ ਰਹੀਆਂ ਨੇ, ਉਹਦੀ ਇੱਕ ਗਰਾਊਂਡ ਰਿਪੋਰਟ ਬਣਾਈ ਆ ਭਾਸਕਰ ਨੇ। 1140 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਾਨਪੁਰ, ਉਨਾਵ, ਗਾਜ਼ੀਪੁਰ, ਬਲੀਆ ਹਾਲਾਤ ਬਹੁਤ ਜ਼ਿਆਦਾ ਖਰਾਬ ਆ। 2000 ਲਾਸ਼ਾਂ ਅਸੀਂ ਗਿਣ ਕੇ ਆਏ ਆ। ਤਾਂ ਤੁਸੀਂ ਸਮਝ ਲਓ ਕਿ ਕਾਵਾਂ ਕੁੱਤਿਆਂ ਨੇ ਜਿੰਨੀਆਂ ਖਾ ਲਈਆਂ ਹੋਣੀਆਂ ਉਹ ਵੱਖਰੀਆਂ, ਜਿੰਨੀਆਂ ਭੱਜ ਕੇ ਇਹਨਾਂ ਨੇ ਦੱਬ ਦਿੱਤੀਆਂ ਉਹ ਵੱਖਰੀਆਂ, ਪਿੱਛੋਂ ਆਉਣਗੀਆਂ ਉਹ ਵੱਖਰੀਆਂ। ਹਿਸਾਬ ਲਾ ਲਓ ਕੀ ਬਣਿਆ ਪਿਆ। ਇੱਕ ਚੈਨਲ ਨੇ ਵੀ ਇੱਕ ਬੋਟ ਲੈ ਕੇ ਕਵਰੇਜ ਕੀਤੀ ਆ ਤੇ ਉਹਨਾਂ ਦਾ ਪੱਤਰਕਾਰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਸਾਡੇ ਬਰਦਾਸ਼ਤ ਤੋਂ ਬਾਹਰ ਹੈ। ਮਤਲਬ ਕਿ ਇੱਕ ਰਿਪੋਰਟਰ ਨੇ ਬਹੁਤ ਰਿਪੋਰਟਾਂ ਕੀਤੀਆਂ ਹੁੰਦੀਆਂ ਜ਼ਿੰਦਗੀ 'ਚ, ਲਾਸ਼ਾਂ ਗਲੀਆਂ ਸੜੀਆਂ, ਮਾੜੇ ਤੋਂ ਮਾੜੇ ਹਾਲਾਤ ਦੇ ਵਿੱਚ ਰਿਪੋਰਟਿੰਗ ਕਰਨੀ ਪੈਂਦੀ ਹੈ ਗਰਾਊਂਡ। ਪਰ ਉਹ ਪੱਤਰਕਾਰ ਘਬਰਿਆ ਹੋਇਆ ਸੀਗਾ ਉਸ ਦ੍ਰਿਸ਼ ਨੂੰ ਦੇਖ ਕੇ। ਦ੍ਰਿਸ਼ ਦੇਖਣਾ ਕਿਤੇ ਕੋਈ ਖਾਲਾ ਜੀ ਦਾ ਮਾੜਾ ਦੇਖੋ ਸੌਖਾ ਕੰਮ ਆ, ਕਿਤੇ ਇਹੋ ਜਿਹਾ ਦ੍ਰਿਸ਼ ਦੇਖਣਾ ਵੀ ਬਹੁਤ ਕਰੜੇ ਮਨ ਦਾ ਕੰਮ ਹੈ। ਹਰੇਕ ਬੰਦੇ ਦਾ, ਹਰ ਸਾਰੇ ਬੰਦੇ ਦਾ ਬਸ ਨਹੀਂ ਚੱਲਦਾ। ਬੰਦਾ ਕਈ ਵਾਰ ਜਜ਼ਬਾਤੀ ਹੋ ਜਾਂਦਾ, ਡੋਲ ਜਾਂਦਾ। ਖੈਰ ਜੇ ਆਪਾਂ ਅੱਗੇ ਗੱਲ ਕਰੀਏ, ਕਰਨਾਟਕ ਦੇ ਵਿੱਚ ਸਾਰੇ ਕੈਬਨਿਟ ਮਿਨਿਸਟਰਾਂ ਨੇ 1 ਸਾਲ ਦੀ ਤਨਖਾਹ ਜਿਹੜੀ ਹੈ ਉਹ ਕੋਵਿਡ ਰਾਹਤ ਫੰਡ ਦੇ ਵਿੱਚ ਦਾਨ ਦਿੱਤੀ ਆ। ਵੈਸੇ ਸਾਡੇ ਜਿਹੜੇ ਹੈਗੇ ਆ ਕੈਬਨਿਟ ਵਾਲੇ, ਸਾਡਿਆਂ ਨੂੰ ਵੀ ਸਬਕ ਲੈ ਲੈਣਾ ਚਾਹੀਦਾ ਕਿ ਘਰਾਂ 'ਚ ਬੈਠੇ ਹੋ, ਕੋਈ ਕੰਮ ਕਾਰ ਨਹੀਂ ਹੈ, ਬਸ ਕਿਤੇ ਉਦਘਾਟਨ ਕਰਾਏ ਜਾਂ ਕਿਤੇ ਕਲਗੀ ਲਾਏ ਕਿਸੇ ਨੂੰ, ਹੋਰ ਕੋਈ ਕੰਮ ਨਹੀਂ ਆ। ਵਿਹਲੜੋ ਘੱਟੋ ਘੱਟ ਕੋਈ ਅੱਧੀ ਤਨਖਾਹ ਹੀ ਛੱਡ ਦਿਓ। ਹੁਣ ਅੱਗੇ ਤਾਂ ਕਹਿੰਦੇ ਹੋ ਕਿ ਅਸੀਂ ਹਲਕਿਆਂ 'ਚ ਨਾ ਜੀ ਕੰਮ ਬੜਾ ਕਰਦੇ ਆ, ਸਾਡੇ ਖਰਚੇ ਬੜੇ ਹੁੰਦੇ ਆ। ਹੁਣ ਕਾਹਦਾ ਖਰਚਾ? ਤੁਹਾਡਾ ਟੈਲੀਵਿਜ਼ਨ ਵੇਖਣ ਦਾ ਖਰਚਾ ਹੀ ਆ। ਸੋ ਇਸ ਕਰਕੇ ਇਹਨਾਂ ਨੂੰ ਵੀ ਚਾਹੀਦਾ ਕੋਈ ਲੱਜਾਂ ਨੂੰ ਹੱਥ ਮਾਰਨ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਤਾਂ ਵੈਕਸੀਨ ਦੀ ਵੈਸੇ ਗੱਲ ਹੋਈ ਆ, ਹਾਈ ਕੋਰਟ, ਦਿੱਲੀ ਦੀ ਹਾਈ ਕੋਰਟ ਨੇ ਇਹਨਾਂ ਨੂੰ ਬਹੁਤ ਸਖਤ ਝਾੜ ਲਾਈ ਹੈ। ਉਹ ਕਹਿੰਦੇ ਬੰਦ ਕਰੋ ਆ ਜਿਹੜੀ ਟੂਨ ਜੀ ਲਾਉਣੇ, ਸਾਡੇ ਇੱਧਰ ਰਿੰਗ ਟੂਨ ਵੱਜਦੀ ਆ ਨਾ ਜਦੋਂ ਤੁਸੀਂ ਮੀਡੀਆ 'ਚ ਕਰਦੇ ਹੋ, ਕਈ ਵਾਰ ਤੁਹਾਨੂੰ ਸ਼ਾਇਦ ਸੁਣਨ ਨੂੰ ਮਿਲਦੀ ਹੋਵੇ। ਉਹ ਕਹਿੰਦੇ ਜਿਹੜੀ ਵੈਕਸੀਨ ਵਾਲੀ ਬੰਦ ਕਰੋ ਇਹ, ਜਦੋਂ ਤੁਹਾਡੇ ਕੋਲ ਵੈਕਸੀਨ ਹੀ ਹੈ ਨਹੀਂ ਗੀ। ਇਹ ਐਵੇਂ ਪਰੇਸ਼ਾਨੀ ਤੁਸੀਂ ਲੋਕਾਂ ਨੂੰ ਜਦੋਂ ਵੀ ਟੈਲੀਫੋਨ ਕਰੋ ਤੇ ਉਹ ਅੱਗੋਂ ਬੋਲ ਪੈਂਦੀ ਹੈ ਬੀਬੀ ਕਿ ਵੈਕਸੀਨ ਲਵਾਓ, ਵੈਕਸੀਨ ਲਵਾਓ। ਤਾਂ ਵੈਕਸੀਨ ਲਵਾਉਣੀ ਕਿੱਥੋਂ ਆ? ਇਹ ਵੀ ਆਪਣੇ ਆਪ ਦੇ ਵਿੱਚ ਹਾਸੋਹੀਣੀ ਸਥਿਤੀ ਹੈ ਸਰਕਾਰ ਦੀ। ਇੱਧਰ IYS ਚੀਫ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ, ਮਤਲਬ ਕਿ ਇੰਡੀਅਨ ਯੂਥ ਕਾਂਗਰਸ ਜਿਹੜੀ ਆ ਉਹਨਾਂ ਦੇ ਲੀਡਰ ਸ਼੍ਰੀਨਿਵਾਸਨ, ਤੁਹਾਨੂੰ ਯਾਦ ਹੋਣਾ, ਦਵਾਈਆਂ ਵਗੈਰਾ ਵੰਡਦੇ ਆ, ਆਕਸੀਜਨ ਪ੍ਰੋਵਾਈਡ ਕਰਦੇ ਆ, ਤੇ ਇਹਨਾਂ ਨੇ ਸਮਝਿਆ ਕਿ ਦੇਖੋ ਇਹ ਸਾਡੀ ਸ਼ਾਨ ਦੇ ਖਿਲਾਫ ਹੈ ਕਿ ਕੋਈ ਸੇਵਾ ਕਿੱਦਾਂ ਕਰੇ। ਤਾਂ ਇਹਨਾਂ ਨੇ ਘੇਰ ਲਿਆ, ਪੁੱਛਗਿੱਛ ਕਰ ਰਹੇ ਆ। ਵੈਸੇ ਬਹਾਨਾ ਬਣਾਇਆ ਕਿ ਦੇਖੋ ਜੀ ਕੋਰਟ ਦਾ ਹੁਕਮ ਆ ਕਿ ਜੇ ਕੋਈ ਦਵਾਈਆਂ ਇਸ ਤਰ੍ਹਾਂ ਡਿਸਟਰੀਬਿਊਟ ਕਰਦਾ ਉਹਦੇ ਤੋਂ ਪੁੱਛ ਪੜਤਾਲ ਕਰੋ। ਅਨੁਪਮ ਖੇਰ ਮੱਥਾ ਦਿਖਾ ਕੇ, ਤਿਉੜੀਆਂ ਦਿਖਾ ਕੇ ਕਹਿੰਦੇ ਹੈਡਲਾਈਨ। ਤਾਂ ਅੱਜ ਉਹਨਾਂ ਦੀ ਫੇਰ ਹੈਡਲਾਈਨ ਆ। ਉਹ ਕੱਲ ਬੋਲੇ ਸੀ, ਥੋੜੀ ਆਲੋਚਨਾ ਕੀਤੀ ਮੋਦੀ ਸਰਕਾਰ ਦੀ, ਕੋਈ ਫੋਨ ਫਾਨ ਆ ਗਿਆ, ਕਹਿੰਦੇ ਨਹੀਂ ਜੋ ਕੰਮ ਕਰਦੇ ਗਲਤੀਆਂ ਉਹਨਾਂ ਤੋਂ ਹੁੰਦੀਆਂ, ਨਕੰਮਿਆਂ ਦੀ ਜ਼ਿੰਦਗੀ ਸਿਰਫ ਦੂਜਿਆਂ ਦੀ ਬੁਰਾਈ ਖੋਜਣ 'ਚ ਹੀ ਖਤਮ ਹੋ ਜਾਂਦੀ। ਵਾਹ ਦੇਖ ਲਓ ਕਿਆ ਅਨੁਪਮ ਖੇਰ ਦਾ ਸਟਾਈਲ ਆ। ਕੱਲ ਕੁਛ ਹੋਰ ਕਹਿ ਰਿਹਾ ਸੀ, ਅੱਜ ਕੁਛ ਹੋਰ ਕਹਿ ਰਿਹਾ। ਅੱਜ ਜਿਹੜੇ ਲੋਕ ਆਲੋਚਕ ਨਹੀਂ, ਜਿਹੜੇ ਲੋਕ ਆਲੋਚਨਾ ਕਰਦੇ ਆ ਉਹਨਾਂ ਨੂੰ ਹੀ ਪਾਉਣ ਰਿਹਾ। ਖੈਰ ਜੇ ਪੰਜਾਬ ਦੀ ਗੱਲ ਕਰੀਏ ਤਾਂ
सब तो वड्डी खबर अज ये आई है कि मुख मंत्री जिहड़े हरियाणे के साडे गवांढी सूबे के मुख मंत्री है, समझ गए होंगे, ना लैन की जरूरत नहीं, गवांढी सूबा ही काफी हरियाणे वाला, तो उन्हें क्या कहता कि किसाना करके पिंडां दे विच मतलब कि हरियाणे के पिंडां दे विच लाग फैलती पई आ, बीमारी फैलती पई आ, ते इस करके ये जिहड़ा अंदोलन है मतलब कि किसानी संघर्ष है जिहड़ा वो मुलतवी कर देना चाहिए वक्ती तौर पर, ते मुड़ के किसने बैन देना। पर बहुत वड्डा सवाल है कि बंगाल दे विच 92 गुणा केस वध गए चोणां दे दरमियान कि वो भी किसान वधा है। असम दे विच तुसीं बेड़ा गर्क कर दिता कि वो किसानां दा कम है। आ जिहड़ियां लाशां तैरदियां फिरदियां बिहार तक कि ये किसान कतल करके बंदे सुट आए आ। जे तुहानूं लगदा भी है कि तुसीं इन्हां दा निबेड़ा करो, घर नूं तोरो, इन्हां नूं शौक आ खंड खाण नूं उत्थे बैठे आ, तुसीं तोड़ दिओ, अपना घरां नूं मुड़ आउणगे। तुहाडा जे स्टैंड हुंदा, तुहाडा जे यकीन हुंदा, शायद तुहाडे ते वो भरोसा करके उठ भी आउंदे कि कोई गल नहीं, जुबान दे पक्के लोक ने। तुहाडा प्रधानमंत्री कहंदा सीगा मैं चौराहे च आ जाऊं नोटबंदी दे, तुहानूं याद होना महीना मंगिया सी, किहड़े हाँ जी 50 दिन, किहड़े चौराहे च आया दसो तुहाडा प्रधानमंत्री? गऊ रखिया दे नां ते कहंदा तुसीं बंदे ना मारो, मेरे गोली मार दिओ, ते गऊ रखिया दे नां ते अज भी सब कुछ हुंदा। किन्ने गोली खाधी आके हैं, सारियां गल आ कहंदा सीगा कि 20 दिनां दे विच महाभारत दे युद्ध को आपां खत्म कर देंगे, आ कित्थे गया? 20 महीने हो चले आ मैदान च लै जिम्मेवारी। सो कहण दा मतलब यह है कि जे तुहानूं लगदा भी आ तां तुसीं निबेड़ा कर दिओ, पर तुसीं आ जिहड़ा कहंदे हो साडे ते यकीन कर लो कि जे ना असीं तुहाडे नाल कोई गलबात करांगे, वादा पूरा करांगे, तुसीं फिर आके बह जिओ, वो तुसीं यकीन अपना गवा चुके हो, तुहाडा कोई यकीन नहीं करदा। शहीन बाग वालियां नूं की तुसीं हुण शहीन बाग च बैठण दिओगे? नहीं, कदे नहीं। सो इस करके यकीन गवा चुके हो। जे अगर गल करिए हरसिमरत कौर बादल वल्लों ਜਿਹੜੇ मिनिस्टर है सोनी उन्होंने एम्स विखे वेंटीलेटर ते वाधू ऑक्सीजन सप्लाई दे के लेवल 3 सहूलतां दा विस्तार करने की अपील की गई। एम्स मतलब कि जिहड़ा बठिंडे बन रहा। इस तो इलावा एक NRI जिहड़ा कि तुहाडे US तो इथों परतिया सीगा, हनीमून ते आया सीगा चंडीगढ़ विकन, ते उहदे घरों उहनूं लैके आई उस वेले जदों हस्पताल दे विच थोड़ा ब्रीथिंग दा उहनूं सामना करना पिया, मुश्किल आ गई। तो जो लैके आए उन्होंने पहला रिपोर्ट किया तो नैगेटिव आया, अगले दिन कहते जी पॉजिटिव आ गया, उस तो बाद कहते कि ठीक ठाक है, परिवार कानपुर तो इत्थे पहुँच गया, बाद दे विच यकदम कहते क्रिटिकल हो गया, बाद कहते डैड हो गया। परिवार ने खासा जानी इस गल नूं लैके हंगामा किया कि इन्होंने सानू नेरे च रखिया, सानू सही गल नहीं दसी, और कई हस्पतालों के विचों कह लो कि विवाद इस तरह के निकलते हैं। वेंटीलेटर खराब, वो अज भी कहानी इस तरह ही खराब रही है। अमृतसर के विचों ये निकल के आया सामने कि तकरीबन इन्होंने 125 तो उत्तों, पता नहीं हुण गिनती तो एग्जैक्ट मैनू नहीं याद, 125 के उत्ते इन्होंने वेंटीलेटर घल्ले सी, जिहदे चों 40 को चलते, बाकी सारे बेकार पे आ। जिवें नकम्मा पुत्र किसी काम का नहीं ना हुंदा, सिर्फ तो सिर्फ घटार सी हुंदी है कि हैगी औलाद, बस उवें है कि वेंटीलेटर हैगे आ पंजाब दे विच, उन्होंने आप ऑक्सीजन की जरूरत है कि वह साह लै सकन, खत्म है कहानी। जे आप इधर देखिए तो कोटकपूरा शहर बंद पिया, दरवाजा जो फाटक कोटकपूरे का, वैसे हुण फाटक नहीं रह गया, वो गाणियां च ही है, उत्थे फ्लाईओवर बन गया। कोटकपूरे तो खबर आई है कि 1.25 लाख पॉपुलेशन है, उन्हों की आबादी आ, बसों आ ते एंबूलेंस सिर्फ एक आ। ये है साडा पंजाब, ये है साडा प्यारा पंजाब, ये है साडे प्यारे पंजाब की कहानी, ये है साडे लोकाई दा दुखांत। जी जी बिल्कुल। तो मिंटू जी हुणे हुणे खबर आ रही है भगत सिंह हुणां दा शहीद आजम भगत सिंह दा भतीजा अभय सिंह संधू उस वो भी काल चलाना कहंदे कर गए आ, वो भी कोविड-19 करके कहंदे जी। हाँ जी आप दस्सिया आप गल कर ली है कि अभय सिंह दा चलाना हो गया, इन्हां दे सपुत्र दा भी चलाना हो गया सी, इंतकाल होया सी पिछले साल। दोने प्यो पुत एक साल दे विच ही चले गए बेचारे। जी जी बिल्कुल। ते कहंदे भी कैप्टन ने हुण नवें हुक्म दिते आ पिंडां नूं सीताफुल लाउण नूं कहा कि चीकू? पता नहीं जी हुण की करदा, MSP देऊगा फिर तो ला देणगे लोग, MSP दा रौला। देखो चीकू चीकू करी जाते लोग भी, जिवें कि गाना सी ना तेरी जुत्ती चीकू चीकू करे, जुत्ती चीकू चीकू करे मुटियार दी, ते उदा बस लोग भी हुण बड़े मतलब कि
ਨਜ਼ਾਰੇ ਲੈਂਦੇ ਨੇ ਇਹੋ ਜਿਹੀਆਂ ਗੱਲਾਂ ਦਾ। ਤੁਹਾਨੂੰ ਪਤਾ ਹੀ ਹੈ, ਫਿਰ ਇੱਕ ਹਾਸਾ ਠੱਠਾ ਹੋ ਜਾਂਦਾ, ਬੜੇ ਮੀਮ ਬਣ ਜਾਂਦੇ ਆ। ਇੱਕ ਮੈਂ ਫੋਟੋ ਦੇਖਣ ਡਿਆ ਸੀ ਤੇ ਉਹ ਸਦੀਕ ਸਾਹਿਬ ਬੈਠੇ ਆ ਤੇ ਉਹ ਕਹਿੰਦਾ ਕਿਸ ਤਰ੍ਹਾਂ ਹੁਣ ਤੇਰਾ ਮੋਢਾ, ਤੇ ਮੀਮ ਬਣਾਇਆ ਸੀਗਾ ਉਹਦਾ ਜੀ, ਕਹਿੰਦਾ ਸੀਤਾਫਲ ਖਾਇਆ ਕਰ ਕੈਪਟਨ, ਕਹਿਣ ਡਿਆ ਠੀਕ ਹੋ ਜਾਏਗਾ ਜਲਦੀ ਮੋਢਾ ਤੇਰਾ। ਇਹੋ ਜਿਹੇ ਤਾਂ ਪੰਜਾਬੀ ਨੇ, ਇਹੋ ਜਿਹੇ ਬਹੁਤ ਮੀਮ ਬਣਾਉਂਦੇ ਆ। ਖੈਰ ਦੇਖੋ ਗੱਲ ਇਹ ਆ ਕਿ ਹੁਕਮ ਇਹਨਾਂ ਨੇ ਚਾੜੇ ਆ ਕਿ ਤੁਸੀਂ ਪਿੰਡਾਂ 'ਚ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰ ਦਿਓ। ਮਤਲਬ ਕਿ ਪਿੰਡਾਂ ਦੇ ਵਿੱਚ ਆਪਣੇ ਪਿੰਡ ਨੂੰ ਇਸ ਤਰ੍ਹਾਂ ਨਾਲ ਕਹ ਲਓ ਕਿ ਨਾਕਾਬੰਦ ਕਰਕੇ ਬਾਹਰੋਂ ਆਵਾਜਾਈ ਜਿਹੜੀ ਆਉਂਦੀ ਆ ਠੱਲ ਦਿਓ। ਹੁਣ ਇਹ ਹੁਕਮ ਇਹਨਾਂ ਦਾ ਜਿਹੜਾ ਹੈ ਉਹ ਅਮਲ 'ਚ ਕੋਈ ਲਿਆਉਂਦਾ ਹੈ ਕਿ ਨਹੀਂ ਲਿਆਉਂਦਾ ਮੈਨੂੰ ਪਤਾ ਨਹੀਂ ਹੈ, ਪਰ ਪਿਛਲੇ ਸਾਲ ਤੁਹਾਨੂੰ ਪਤਾ ਹੋਣਾ ਕਿ ਪਿੰਡਾਂ 'ਚ ਇਸੇ ਤਰ੍ਹਾਂ ਨਾਕਾਬੰਦੀ ਕੀਤੀ ਗਈ ਸੀਗੀ ਜੀ। ਹੋਇਆ ਕੀ ਸੀਗਾ ਕਿ ਫਿਰੋਜ਼ਪੁਰ ਦੇ ਵਿੱਚ ਤਾਂ ਗੋਲੀ ਚੱਲ ਗਈ ਸੀ, ਬੰਦਾ ਮਰ ਗਿਆ ਸੀਗਾ, ਬਹੁਤ ਲੜਾਈਆਂ ਹੋਈਆਂ, ਲੋਕਾਂ ਦੀਆਂ ਦੁਸ਼ਮਣੀਆਂ ਪੈ ਗਈਆਂ ਤੇ ਅਖੀਰ ਇਹ ਪੁਲਿਸ ਦੇ ਵਿੱਚੋਂ ਬਾਹਰ ਹੀ ਹੋ ਗਈ ਸੀਗੀ। ਅਖੀਰ ਇਹ ਕਹਿਣਾ ਪਿਆ ਕਿ ਹਾਂ ਭਾਈ ਖੋਲ ਦਿਓ ਸਾਰਾ ਕੁਛ। ਮਤਲਬ ਕਿ ਤੁਸੀਂ ਲੋਕਾਂ ਨਾਲ ਲੜਾ ਰਹੇ ਹੋ। ਤੁਸੀਂ ਲੋਕਡਾਊਨ ਨਹੀਂ ਲਾਉਣਾ, ਤੁਸੀਂ ਮਜਬੂਰ ਹੋ, ਲੋਕਡਾਊਨ ਨਹੀਂ ਲਾ ਸਕਦੇ। ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਆਪਣੇ ਪੱਧਰ ਤੇ ਲੋਕਡਾਊਨ ਲਾ ਦਿਓ ਪਿੰਡਾਂ 'ਚ। ਤੁਹਾਨੂੰ ਪਤਾ ਕਿ ਪਿੰਡ ਦਾ ਬੰਦਾ ਕੋਈ ਹੈ ਜਿਹੜਾ, ਪਹਿਲੀ ਗੱਲ ਤੇ ਉਹ ਕਹਿਣਾ ਨਹੀਂ ਮੰਨਦਾ। ਦੂਜੀ ਗੱਲ ਆ ਕਿ ਜੇ ਮੰਨ ਲਓ 4 ਰਿਸ਼ਤੇਦਾਰ ਕਿਸੇ ਦੇ ਘਰੇ ਆਉਂਦੇ ਹੋ ਤਾਂ ਕੋਈ ਆਪਣੇ ਪਿੰਡ ਦਾ ਦੂਸਰਾ ਬੰਦਾ ਰੋਕੂਗਾ, ਉਹ ਕਿਵੇਂ ਰੋਕਣ ਦਿਓ ਪਿੰਡ ਵਾਲਾ? ਉਹ ਡਾਂਗ ਕੱਢ ਕੇ ਖਲੋ ਜਾ, ਤੂੰ ਕੌਣ ਹੋਣਾ ਮੇਰੇ ਪ੍ਰਾਹੁਣਿਆਂ ਨੂੰ ਰੋਕਣ ਵਾਲਾ? ਕੀ ਕਰ ਲੋਗੇ ਤੁਸੀਂ? ਤਾਂ ਇਹ ਦੁਸ਼ਮਣੀਆਂ ਪਾਉਣ ਵਾਲੀ ਗੱਲ ਆ। ਇੱਥੇ ਜਦੋਂ ਇਸ ਤਰ੍ਹਾਂ ਲੋਕਾਂ ਨੇ ਨਾਕਾਬੰਦੀ ਕੀਤੀ, ਠੀਕਰੀ ਪਹਿਰੇ ਲਾਏ, ਇਹਨਾਂ ਦੇ ਪੁਲਿਸ ਵਾਲੇ ਫੜੇ ਗਏ ਸੀਗੇ। ਯਾਦ ਹੈ ਨਾ ਤੁਹਾਨੂੰ ਕਿੰਨੀਆਂ ਵੀਡੀਓ ਆਈਆਂ ਸੀ, ਇਹ ਨਸ਼ਾ ਪੱਤਾ ਖਰੀਦਦੇ, ਨਸ਼ਾ ਪੱਤਾ ਵੇਚਦੇ ਫੜੇ ਗਏ ਇਹਨਾਂ ਦੇ ਆਪਣੇ ਬੰਦੇ। ਸੋ ਇਸ ਤਰ੍ਹਾਂ ਇਹ ਆ ਕਿ ਮੁੜ ਕੇ ਕੋਈ ਨਹੀਂ ਖੜਦਾ। ਮੈਨੂੰ ਯਾਦ ਹੈ ਮਖੂ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਘਟਨਾ, ਮੰਨ ਲਓ ਮੈਨੂੰ ਕਿੰਨੀਆਂ ਯਾਦ ਆ। ਇਸੇ ਜ਼ਿਲ੍ਹੇ ਦੇ ਇੱਕ ਹੋਰ ਘਟਨਾ ਯਾਦ ਆ ਗਈ, ਮਖੂ ਦੇ ਲਾਗੇ ਮੁੰਡਾ ਮਰ ਗਿਆ ਇਸੇ ਤਰ੍ਹਾਂ। ਕੋਈ ਨਸ਼ਾ ਵੇਚਣ ਆਏ ਸੀ, ਉਹ ਮੁੰਡਿਆਂ ਨੇ ਰੋਕਣ ਦਾ ਯਤਨ ਕੀਤਾ, ਫੈਰ ਮਾਰਿਆ। ਮੁੜ ਕੇ ਸਰਕਾਰ ਉਸ ਪੀੜਤ ਪਰਿਵਾਰ ਦੇ ਨਾਲ ਵੀ ਨਹੀਂ ਸੀ ਖਲੋਤੀ। ਸਾਡੇ ਵਰਗੇ ਮੰਗ ਕਰ ਰਹੇ ਸੀਗੇ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਮੁਆਵਜ਼ਾ ਹੀ ਦੇ ਦਿਓ, ਗਰੀਬਾਂ ਨੂੰ। ਮੁੰਡਾ ਮਰਵਾ ਕੇ ਰੱਖਤਾ। ਸੋ ਇਹ ਤਾਂ ਟੋਟਲੀ ਮੈਂ ਕਹੂੰਗਾ ਕਿ ਬੇਸਲੈਸ ਗੱਲਾਂ ਨੇ ਇਹਨਾਂ ਦੀਆਂ ਕਿ ਸਾਰਾ ਕੁਛ ਤੁਸੀਂ ਕਰੋ, ਮਾਸਕ ਵੀ ਤੁਸੀਂ ਪਾਉਣਾ, ਡਿਸਟੈਂਸਿੰਗ ਵੀ ਤੁਸੀਂ ਰੱਖਣੀ ਆ, ਤੁਸੀਂ ਘਰਾਂ ਚੋਂ ਬਾਹਰ ਵੀ ਨਹੀਂ ਨਿਕਲਣਾ, ਆਪਣੀ ਕਾਰ ਦੇ ਵਿੱਚ ਵੀ ਮਾਸਕ ਲਾ ਕੇ ਰੱਖੋ, ਤੁਸੀਂ ਨਾਕੇਬੰਦੀ ਵੀ ਆਪਣੀ ਆਪ ਕਰੋ, ਤੁਸੀਂ ਕਾਰੋਬਾਰ ਵੀ ਆਪਣੇ ਸਾਰੇ ਬੰਦ ਕਰਕੇ ਭੁੱਖੇ ਮਰਨ ਲਈ ਤੜ ਜੋ। ਸਭ ਕੁਛ ਜਨਤਾ ਤੇ ਸੁੱਟ ਦਿੱਤਾ ਗਿਆ। ਆਪ ਦੀ ਕੀ ਜ਼ਿੰਮੇਵਾਰੀ ਹੈ? ਆਪ ਕਦੇ ਚੀਕੂ ਖਵਾ ਦਿਓ ਕਿਸੇ ਨੂੰ, ਕਦੇ ਸੀਤਾਫਲ ਖਵਾ ਦਿਓ, ਕਦੇ ਇਹਨਾਂ ਦਾ ਕੋਈ ਮੰਤਰੀ ਫਲਾਣੀ ਥਾਂ ਤੇ ਜਾ ਕੇ ਉਹ ਫਲਾਣਾ ਮੇਅਰ ਬਣਾਤਾ ਜੀ, ਫਲਾਣਾ ਪ੍ਰਧਾਨ ਬਣਾਤਾ, ਫਲਾਣਾ ਇਹਨਾਂ ਦਾ ਗੁਜ਼ਰ ਗਿਆ ਉੱਥੇ ਸੰਸਕਾਰ ਆ ਜੀ, 1000 ਬੰਦਾ ਉੱਥੇ, 2000 ਬੰਦਾ ਉੱਥੇ, ਆਪ ਇਹ ਤਮਾਸ਼ਾਗਰੀ ਕਰ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਇਹ ਦੁਸ਼ਮਣੀਆਂ ਪਾਉਣ ਵਾਲਾ ਸਿਲਸਿਲਾ ਜਿਹੜਾ ਹੈ ਲੋਕਾਂ ਦਾ, ਇਹ ਬੰਦ ਕਰਨਾ ਚਾਹੀਦਾ। ਇਹਨਾਂ ਨੂੰ ਆਪ ਕਰ ਲੈਣ, 2-2 ਸਿਪਾਹੀ ਲਾ ਦੇਣ ਪਿੰਡਾਂ 'ਚ, ਕਿੱਡੀ ਕੁ ਗੱਲ ਹੈ। ਮੈਂ ਤੁਹਾਨੂੰ ਇੱਕ ਹੋਰ ਫਾਰਮੂਲਾ ਦੇ ਦਿੰਦਾ ਜੇ ਕਰਨਾ ਹੋਵੇ। ਹਰੇਕ ਪਿੰਡ ਦੇ ਵਿੱਚੋਂ ਸਾਡੇ 1-2 ਕਾਂਸਟੇਬਲ ਹੈਗੇ ਆ, 1-2 ਤਾਂ ਐਵਰੇਜ ਹੈਗੇ ਆ ਨਾ, ਉਹਨਾਂ ਨੂੰ ਕਹਿਣਾ ਆਪਣੇ ਪਿੰਡ ਦੇ ਵਿੱਚ ਲਾਓ। ਫਿਰ ਕੁਛ ਨਾ ਕੁਛ ਤੁਸੀਂ ਵੀ ਕਰੋ ਤੇ ਇੱਕ ਬੰਦਾ ਹੀ ਮੁਲਾਜ਼ਮ ਪਿੰਡ ਦਾ ਇੱਕ ਠੱਲ ਦੇਣ ਤੇ ਇੱਕ ਦੂਜਾ ਠੱਲਿਆ ਜਾਵੇ ਕਿ ਹਾਂ ਭਾਈ ਜੇ ਕੋਈ ਆਵਾਜਾਈ ਆਉਂਦੀ ਹੈ ਤਾਂ ਤੁਰਿਆ ਜਾਓ, ਜੇ ਕੋਈ ਬਾਹਰਲੀ ਸਟੇਟ 'ਚੋਂ ਆਉਂਦਾ ਉਹਦਾ ਕੋਈ ਦੇਖ ਲਓ ਜਿਹੜਾ ਕੁਛ ਦੇਖਣਾ। ਸੋ ਕਹਿਣ ਦਾ ਮਤਲਬ ਕਰਨਾ ਕੱਖ ਨਹੀਂ, ਬਸ ਐਵੇਂ ਉੱਥੇ ਬੈਠਾ ਸਿਸਮਾਂ ਦੇ ਵਿੱਚ ਨਵਾਂ ਹੀ ਕੋਈ ਨਾ ਕੋਈ ਹੁਕਮ ਚਾੜ ਦਿੰਦਾ ਜਾਂ ਚੰਨ ਚਾੜ ਦਿੰਦਾ। ਆ ਵੀਡੀਓ ਵਾਲਾ ਚੰਨ ਹੀ ਹੈ, ਇੱਕ ਜਾਂ ਹੁਕਮ ਚਾੜਤਾ ਜਾਂ ਚੰਨ ਚਾੜਤਾ, 2 ਹੀ ਤਾਂ ਕੰਮ ਹੈ, ਹੋਰ ਕੰਮ ਕੀ ਇਹਨਾਂ ਨੂੰ। ਜੀ ਜੀ। ਵੈਕਸੀਨ ਪੇਟੈਂਟ ਤੇ ਯੂਰਪ ਯੂਨੀਅਨ ਨੇ ਵੀ ਖੋਲੇ ਪੱਤੇ। ਹਾਂਜੀ ਦੇਖੋ, ਇਹ ਪੇਟੈਂਟ ਵਾਲਾ ਕੰਮ ਤੁਹਾਨੂੰ ਪਤਾ ਹੋਣਾ, ਬਿਹਤਰ ਪਤਾ ਹੋਣਾ, ਕਿਉਂਕਿ US ਨੇ ਸਟਾਂਸ ਕਲੀਅਰ ਕੀਤਾ ਸੀ ਬੀਤੇ ਦਿਨੀ, ਤਾਂ ਉਹਦੀ ਕਾਫੀ ਸਲਾਹਤ ਹੋਈ ਸੀ ਪੂਰੇ ਸੰਸਾਰ ਦੇ ਵਿੱਚ। US ਨੇ ਕਿਹਾ ਸੀਗਾ ਕਿ ਅਸੀਂ ਸਹਿਮਤ ਹਾਂ ਇਸ ਚੀਜ਼ ਨਾਲ ਕਿ ਵਕਤੀ ਤੌਰ ਤੇ ਪੇਟੈਂਟ ਜਿਹੜਾ ਵਾ ਖੋਲ ਦੇਣਾ ਚਾਹੀਦਾ। ਪੇਟੈਂਟ ਭਾਵ ਕਿ ਤੁਹਾਡੀ ਜਿਹੜੀ ਮੌਲਿਕ ਜਾਇਦਾਦ ਆ, ਤੁਹਾਡੀ ਜਿਹੜੀ ਇੰਟਲੈਕਚੁਅਲ ਪ੍ਰੋਪਰਟੀ ਜਿਹਨੂੰ ਆਪਾਂ ਆਉਂਦੇ ਆ, ਤੁਹਾਡੀ ਕੋਈ ਖੋਜ ਆ, ਮਸਲਨ ਤੁਸੀਂ ਕੋਈ ਕਵਿਤਾ ਲਿਖੀ ਆ ਤਾਂ ਉਹ ਵੀ ਤੁਹਾਡੀ ਇੱਕ ਇੰਟਲੈਕਚੁਅਲ ਪ੍ਰੋਪਰਟੀ ਆ। ਤਾਂ ਇਸੇ ਤਰ੍ਹਾਂ ਹੀ ਆ ਕਿ ਜੇ ਤੁਸੀਂ ਕੁਛ ਵੈਕਸੀਨ ਖੋਜਦੇ ਹੋ ਜਾਂ ਕੋਈ ਹੋਰ ਖੋਜ ਕਰਦੇ ਹੋ ਤਾਂ ਉਹ ਪੇਟੈਂਟ ਤੁਹਾਡੇ ਕੋਲ ਰਹਿੰਦਾ ਵਾ। ਤੇ ਉਹਦੇ 'ਚ ਕੀ ਆ ਕਿ ਕਈ ਸਾਲ ਦਾ ਪੇਟੈਂਟ ਹੁੰਦਾ, 8 ਸਾਲ ਦਾ, ਕਈ ਵਾਰ 5 ਸਾਲ ਦਾ, ਇਸ ਤਰ੍ਹਾਂ ਕਿ ਕੰਪਨੀ ਜੋ ਆਪਣੀ ਉਹਦਾ ਕੋਸਟ ਆ ਜਾਂ ਜਿਹੜਾ ਹੋਰ ਨੇ ਮੁਨਾਫਾ ਲੈਣਾ ਉਹ ਲੈ ਕੇ ਫਿਰ ਉਸ ਤੋਂ ਬਾਅਦ ਪੇਟੈਂਟ ਖੋਲ ਦਿੱਤਾ ਜਾਂਦਾ। ਜਿਵੇਂ ਹੁਣ ਆਪਾਂ ਮਿਸਾਲ ਦੇ ਤੌਰ ਤੇ ਲਈਏ, ਪੈਰਾਸੀਟਾਮੋਲ ਕਿੰਨੀਆਂ ਕੰਪਨੀਆਂ ਬਣਾਉਂਦੀਆਂ ਨੇ,
ਉਹ ਬਾਅਦ ਦੇ ਵਿੱਚ ਕਹ ਲਓ ਕਿ ਜੈਨਰਿਕ ਲਈ ਖੁੱਲ੍ਹ ਜਾਂਦੀਆਂ, ਸਾਰੀਆਂ ਜਨਰਲ ਦਵਾਈਆਂ ਬਣ ਜਾਂਦੀਆਂ ਨੇ। ਪਰ ਇੱਥੇ ਹੁਣ ਜਿਹੜਾ ਇਹਨਾਂ ਨੇ ਆਪਣਾ ਸਟਾਂਸ ਕਲੀਅਰ ਕੀਤਾ ਯੂਰਪ ਯੂਨੀਅਨ ਨੇ, ਉਹ ਵੀ ਠੀਕ ਹੈ। ਉਹ ਕਹਿੰਦੇ ਕਿ ਅਸੀਂ ਇਸ ਪ੍ਰਪੋਜ਼ਲ ਤੇ ਵਿਚਾਰ ਕਰਨ ਲਈ ਤਿਆਰ ਆ, ਮਤਲਬ ਕਿ ਉਹ ਦੂਸਰੇ ਪੱਖ 'ਚ ਖਲੋਤੇ ਨਹੀਂ ਹੈ ਜਿਵੇਂ ਉਮੀਦ ਕੀਤੀ ਜਾ ਰਹੀ ਸੀਗੀ ਕਿ ਉਹ ਦੂਸਰੇ ਪੱਖ 'ਚ ਖੜ ਸਕਦੇ ਆ। ਤਾਂ ਹੁਣ ਜੇ ਯੂਰਪ ਯੂਨੀਅਨ ਹਾਂ ਕਰ ਦਿੰਦੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਹੀ ਖੇਮਾ ਰਹਿ ਜਾਏਗਾ, ਉਹ ਆ ਚਾਈਨਾ ਜਾਂ ਰਸ਼ੀਆ, ਕਿਉਂਕਿ ਉਹਨਾਂ ਦੋਨਾਂ ਦੀ ਵੀ ਇਸ ਟਾਈਮ ਵੈਕਸੀਨ ਜਿਹੜੀ ਉਹ ਹੈਗੀ ਆ, ਸਪੁਤਨਿਕ ਹੈ, ਉਧਰ ਚਾਈਨਾ ਵਾਲਿਆਂ ਦੀ ਵੀ ਹੈ। ਉਹ ਵੀ ਆਪਣੇ ਹਿਸਾਬ ਨਾਲ ਵੈਕਸੀਨ ਡਿਪਲੋਮੈਸੀ ਕਰ ਰਹੇ ਆ ਚਾਈਨਾ ਵਾਲੇ, ਕਈ ਗਰੀਬ ਦੇਸ਼ਾਂ ਨੂੰ ਦੇ ਰਹੇ ਆ ਜਾਂ ਜਿਹੜੇ ਉਹਨਾਂ ਦੇ ਕਹਿ ਲਓ ਕਲਾਇੰਟ ਕੰਟਰੀਜ਼ ਨੇ ਉਹਨਾਂ ਨੂੰ ਦੇ ਰਹੇ ਆ। ਤਾਂ ਇਹ ਦੇਖਣਾ ਹੋਏਗਾ ਕਿ ਕੀ ਉਹ ਵੀ ਹੁਣ ਮੰਨ ਲਓ ਇਸ ਤਰ੍ਹਾਂ ਦੇ ਸਟਾਂਸ ਦੇ ਵਿੱਚ ਉਹ ਸ਼ਾਮਲ ਹੁੰਦੇ ਆ ਕਿ ਹਾਂ ਭਾਈ ਆਪਾਂ ਵਕਤੀ ਤੌਰ 'ਤੇ ਪੇਟੈਂਟ ਖੋਲ੍ਹ ਦਈਏ। ਅਤੇ ਜੇ ਵਕਤੀ ਤੌਰ 'ਤੇ ਪੇਟੈਂਟ ਖੋਲ੍ਹ ਦਿੱਤਾ ਜਾਂਦਾ ਤਾਂ ਫਿਰ ਇਹ ਆ ਕਿ ਬਹੁਤ ਜਲਦੀ ਜਲਦੀ ਗਰੀਬ ਦੇਸ਼ ਵੀ ਕਵਰ ਹੋ ਜਾਣਗੇ, ਬਹੁਤ ਜਲਦੀ ਜਲਦੀ, ਨਹੀਂ ਤੇ ਉਹਨਾਂ ਦੀ ਵਾਰੀ ਨਹੀਂ ਆਏਗੀ। ਆਪਾਂ ਨੂੰ ਵੀ ਪਤਾ, ਹੁਣ ਜੇ ਤੁਸੀਂ US ਦਾ ਦੇਖੋਗੇ ਹਾਲੇ ਤੱਕ ਮੈਨੂੰ ਲੱਗਦਾ US ਦਾ ਵੀ 75% ਤੱਕ ਵੀ ਨਹੀਂ ਹੋਇਆ ਹੋਣਾ ਵੈਕਸੀਨੇਸ਼ਨ ਦਾ ਕੰਮ। ਜੇ UK ਦਾ ਦੇਖੋਗੇ ਜਾਂ ਇਜ਼ਰਾਈਲ ਦਾ ਦੇਖੋਗੇ ਬਹੁਤ ਐਡਵਾਂਸ ਚੱਲੇ ਸੀ, ਤਾਂ ਵੀ ਹਾਲੇ ਪੂਰਾ ਨਹੀਂ ਹੋਇਆ ਇਹਨਾਂ ਦਾ, 100% ਨਹੀਂ ਹੋਇਆ ਟਾਰਗੇਟ ਅਚੀਵ। ਤਾਂ ਕਹਿਣ ਦਾ ਮਤਲਬ ਕਿ ਇਸ ਤੋਂ ਬਾਅਦ ਵਾਰੀ ਹੌਲੀ ਹੌਲੀ ਭਾਰਤ ਵਰਗੇ ਦੇਸ਼ਾਂ ਦੀ ਆਊਗੀ, ਵਿਕਾਸਸ਼ੀਲ ਦੇਸ਼ਾਂ ਦੀ। ਉਸ ਤੋਂ ਬਾਅਦ ਜਿਹੜੇ ਉਹਨਾਂ ਤੋਂ ਵੀ ਗਰੀਬ ਨੇ, ਪਛੜੇ ਨੇ ਜਾਂ ਅਤੀ ਪਛੜੇ ਨੇ, ਉਹਨਾਂ ਦੀ ਵਾਰੀ ਆਉਂਦੇ ਆਉਂਦੇ ਤਾਂ ਕਈ ਸਾਲ ਲੱਗ ਜਾਣਗੇ। ਔਰ ਗੋਰੇ ਇਸ ਗੱਲ ਨੂੰ ਬਖੂਬੀ ਸਮਝਦੇ ਆ ਕਿ ਜਦੋਂ ਇਹ ਬਿਮਾਰੀ ਜਿਹੜੀ ਲਾਗ ਦੀ ਬਿਮਾਰੀ ਆ, ਫਿਰ ਇੱਕ ਦੇਸ਼ ਵੀ ਰਹਿ ਗਿਆ, ਰਿਸਕ ਤੇ ਉਹਨਾਂ ਹੀ ਰਹਿਣਾ ਨਾ, ਕਿਉਂਕਿ ਸੰਸਾਰ ਨੂੰ ਆਪਾਂ ਕਹਿੰਦੇ ਹਾਂ ਕਿ ਅੱਜ ਕੱਲ੍ਹ ਗਲੋਬਲਾਈਜੇਸ਼ਨ ਦੇ ਵਿੱਚ ਉਹ ਇੱਕ ਪਿੰਡ ਦਾ ਰੂਪ ਧਾਰਨ ਕਰ ਗਿਆ। ਉਹ ਹੈ ਵੀ ਹੈ। ਬਾਕੀ ਇੱਕ ਹੋਰ ਵੀ ਕੰਸਰਨ ਹੈ ਕਿ ਦੇਖੋ ਵਿਗਿਆਨ 'ਤੇ ਕਿਸ ਤਰ੍ਹਾਂ ਗਲਬਾ ਹੈ, ਵਿਗਿਆਨ 'ਤੇ ਕਿਸ ਤਰ੍ਹਾਂ ਸਰਮਾਏਦਾਰੀ ਦਾ ਕਬਜ਼ਾ ਹੈ। ਇਹ ਬਹੁਤ ਇੱਕ ਸੋਚਣ ਵਾਲੀ ਗੱਲ ਆ। ਤੁਸੀਂ ਸੋਚੋ ਕਿ ਅੱਜ ਪੇਟੈਂਟ ਹੈ ਅਤੇ ਕੱਲ੍ਹ ਨੂੰ ਫਸਲਾਂ ਦੇ ਬੀਜ ਜਿਹੜੇ ਆ ਸਾਰੇ ਹੌਲੀ 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 ਮਲਟੀਨੈਸ਼ਨਲ ਕੰਪਨੀਆਂ ਆਪਣੇ ਪੇਟੈਂਟ ਹੇਠ ਲੈ ਜਾਣਗੀਆਂ। ਉਸ ਸੂਰਤ 'ਚ ਕੀ ਹੋਏਗਾ? ਫੂਡ ਜਦੋਂ ਆਪਣੇ ਕੋਲ ਲੈ ਜਾਣਗੀਆਂ, ਉਸ ਸੂਰਤ 'ਚ ਕੀ ਹੋਊਗਾ? ਅੱਜ ਵੈਕਸੀਨ ਲਈ ਅਸੀਂ ਉਹਨਾਂ ਦੇ ਬੂਹੇ 'ਤੇ ਖੜ੍ਹੇ ਹਾਂ, ਚੌਖਟ 'ਤੇ ਖੜ੍ਹੇ ਹਾਂ, ਦਰ 'ਤੇ ਖੜ੍ਹੇ ਹਾਂ, ਫਿਰ ਰੋਟੀ ਲਈ ਵੀ ਇਹੀ ਕੁਛ ਹੋਣਾ। ਸਬਕ ਲੈਣਾ ਚਾਹੀਦਾ ਗਰੇਵਾਲ ਵਰਗਿਆਂ ਨੂੰ। ਜੀ। ਅਤੇ ਲੱਖੋ ਅਤੇ ਗਰੇਵਾਲ ਕਹਿੰਦੇ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਭਿੜੇ ਨੇ ਆਪਸ ਦੇ ਵਿੱਚ। ਹਾਂਜੀ ਹਾਂਜੀ, ਜਿੱਦਾਂ ਮੁੰਡੇ ਲੜਦੇ ਆ ਨਾ ਕਾਲਜ ਦੇ ਵਿੱਚ ਕਿ ਆ ਜਾ ਇਕੱਲੇ ਨੂੰ ਇਕੱਲਾ, ਆ ਜਾ ਟਾਈਮ ਬਣ ਲਾ, ਫਲਾਂ ਕਰ ਲਾ। ਮੈਂ ਕਹਿੰਦਾ ਕਿ ਜੀ ਜੱਗੋਂ 13ਵੀਆਂ ਗੱਲਾਂ ਨੇ, ਛੱਡੋ ਪਰਾਂ। ਇਹਨਾਂ ਦਾ ਤਾਂ ਨਾ ਹਾਲ ਜਿਹੜਾ ਆ ਨਾ ਜਿੱਦਾਂ ਲਫੰਡਰ ਨਹੀਂ ਹੁੰਦੇ ਗਲੀ ਮੁਹੱਲੇ ਵਾਲੇ, ਗਰੇਵਾਲ ਦਾ ਹਾਲ ਤੇ ਉਹਨਾਂ ਲਫੰਡਰਾਂ ਦੇ ਨਾਲੋਂ ਵੀ ਭੈੜਾ ਹੈ। ਤੇ ਇਹਨੂੰ ਲਿਆਉਂਦੇ ਚੈਨਲ ਵਾਲੇ ਜਾਣ ਕੇ, ਮੈਨੂੰ ਪਤਾ, ਕਿਉਂਕਿ ਇਸ ਤਰ੍ਹਾਂ ਦੀਆਂ ਨਾ ਨੈਗੇਟਿਵ ਸਟੋਰੀਆਂ ਜਿਹੜੀਆਂ ਬੜੀਆਂ ਚੱਲਦੀਆਂ ਨੇ, ਇਹ ਜਾਣ ਕੇ ਚੈਨਲਾਂ ਵਾਲੇ ਚੱਕਦੇ ਨੇ ਇਹੋ ਜਿਹੇ ਬੰਦੇ ਨੂੰ। ਉਹਦੇ ਪੱਲੇ ਕੀ ਆ? ਚੰਗੀ ਮੰਨ ਲਓ ਮਿਆਰੀ ਡਿਬੇਟ ਦੇ ਵਿੱਚ ਕਿਸੇ ਵਧੀਆ ਵਿਦਵਾਨ ਦੇ ਨਾਲ ਬਿਠਾ ਦਈਏ, ਚਾਹੇ ਸਾਡਾ 15 ਕੁ ਸਾਲ ਦਾ ਹੀ ਹੋਵੇ ਵਿਦਵਾਨ, ਤਾਂ ਉਹ ਵਿਦਵਾਨ ਵੀ ਇਹਨਾਂ ਦੇ ਕੁੱਤੇ ਫੇਲ ਕਰ ਦੂਗਾ। 15 ਕੁ ਸਾਲ ਦਾ ਵੀ ਜੇ ਆਪਾਂ ਦੇਖੀਏ ਤਾਂ, ਜਿਹਨੂੰ ਸਾਰੀ ਜਾਣਕਾਰੀ, ਮਤਲਬ ਕਿ ਮਿਆਰੀ ਡਿਬੇਟ ਦੇ ਵਿੱਚ ਨਹੀਂ ਬੈਠ ਸਕਦੇ ਇਹ। ਤਾਂ ਉੱਦਾਂ ਬਸ ਵਿਫਰ ਜਾਂਦੇ ਨੇ, ਖਿੰਡਰ ਜਾਂਦੇ ਨੇ ਬਹੁਤ ਜਲਦੀ। ਜਿੱਦਾਂ ਲਾ ਲਓ ਕਿ ਅੱਜ ਲੱਖੋਵਾਲ ਨੇ ਬਸ ਇਹੀ ਗੱਲ ਕਹੀ ਕਿ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਬਸ ਉੱਥੋਂ ਹੀ ਗਰਮ ਹੋ ਗਿਆ। ਤੂੰ ਰੋਕ ਲਈ ਮੈਨੂੰ, ਮੈਂ ਆਊਂਗਾ, ਫਲਾਂ ਟਮਕਾਂ, ਮੈਂ ਇੱਦਾਂ ਕਰੂੰਗਾ, ਉੱਦਾਂ ਕਰੂੰਗਾ। ਉਹ ਕਹਿੰਦਾ ਕਿ ਤੂੰ ਸਿਕਿਉਰਿਟੀ ਤੋਂ ਬਿਨਾਂ ਨਿਕਲਦਾ ਨਹੀਂ, ਕਹਿੰਦਾ ਮੈਂ ਸਿਕਿਉਰਿਟੀ ਛੱਡ ਕੇ ਆ ਜਾਊਂ, ਇਕੱਲੇ ਨਾਲ ਇਕੱਲਾ ਦੇਖ ਲਈ। ਇਹ ਕਿਹੜੀਆਂ ਗੱਲਾਂ ਨੇ? ਕਿ ਤੁਸੀਂ ਦੇਖੋ ਗੱਲ ਕਰਨੀ ਆ ਤਾਂ ਗੱਲ ਕਾਹਦੀ ਸੀਗੀ ਕਿ ਕਰੋਨਾ ਜਿਹੜੀ ਉਹ ਜ਼ਿੰਮੇਵਾਰੀ ਲਾਈ ਜਾ ਰਹੀ ਹੈ ਕਿਸਾਨਾਂ ਦੇ ਨਾਮ, ਕਿ ਇਹਨਾਂ ਕਰਕੇ ਫੈਲ ਰਿਹਾ ਵਾ। ਗੱਲ ਤੇ ਇਹ ਕਰਨ ਆਏ ਨਾ, ਲੱਖੋਵਾਲ ਆਪਣੀ ਕੋਈ ਗੱਲ ਕਰਕੇ ਗਿਆ। ਲੱਖੋਵਾਲ ਵੱਡਾ ਨਾ ਸਮਝਿਓ, ਇਹ ਛੋਟਾ ਲੱਖੋਵਾਲ ਹੈ ਜਿਹੜਾ ਹਰਿੰਦਰ ਸਿੰਘ ਲੱਖੋਵਾਲ ਹੈ, ਨਾ ਉਹਦੀ ਕੋਈ ਗੱਲ ਸਮਝ ਆਈ, ਨਾ ਕੋਈ ਉਹਦੀ ਸਮਝ ਆਈ। ਅਖੀਰ ਐਂਕਰ ਨੇ 3-4 ਮਿੰਟ ਜਦੋਂ ਇਹ ਗਾਲੋ ਗਾਲੀ ਹੋ ਚੱਲੇ ਸੀਗੇ, ਤਾਂ ਬਿਲਕੁਲ ਕਹਿ ਲਓ ਕਿ ਜਦੋਂ ਇੱਕ ਦੂਜੇ ਨੂੰ ਲਲਕਾਰ ਕੇ ਵੰਗਾਰ ਕੇ ਬਹੁਤ ਹੀ ਜ਼ਿਆਦਾ ਲੋਹੇ ਲਾਖੇ ਹੋ ਗਏ, ਤਾਂ ਉਹਨੇ ਆਖਿਆ ਕਿ ਬਸ ਕਰੋ ਜੀ। ਫੋਨੋਂ 'ਤੇ ਸੀਗੇ ਦੋਨੇ, ਫੋਨ 'ਤੇ ਜਿੱਦਾਂ ਤੁਸੀਂ ਲੈਂਦੇ ਹੁੰਦੇ ਗੈਸਟ ਨੂੰ, ਤਾਂ ਇਸੇ ਤਰ੍ਹਾਂ ਲੜ ਪਏ ਤੇ ਲੋਕਾਂ ਨੇ ਆਵਾਜ਼ ਸੁਣੀ। ਦੇਖੋ ਇਹ ਤਮਾਸ਼ਾ ਜਿਹੜਾ, ਚਲੋ ਤੁਸੀਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਠੀਕ ਹੈ, ਪਰ ਆਹ ਤਮਾਸ਼ਾ ਕਰਨ ਦੀ ਕੀ ਲੋੜ ਆ? ਇਕੱਲੇ ਕਿੱਡਾ ਕੁ ਤੂੰ ਦਾਰਾ ਸਿੰਘ ਹੈ ਬੰਦਾ ਪੁੱਛੇ, ਕੋਈ ਉੱਥੇ ਮਾਰ ਕੇ ਪ੍ਰੈਣ ਉੱਥੇ ਗੋਡੇ 'ਤੇ ਗੋਡਾ ਭੰਨ ਕੇ ਰੱਖ, ਤੂੰ ਬਜ਼ੁਰਗ ਆਦਮੀ ਹੈ, ਤੂੰ ਤੁਰਿਆ ਤੇਰੇ ਤੋਂ ਚੱਜ ਨਾਲ ਜਾਂਦਾ ਨਹੀਂ ਹੈ, ਇਕੱਲਾ ਆ ਜਾਊਂਗਾ ਮੈਂ,
ਸਿਕਿਉਰਿਟੀ 'ਚ ਤੁਸੀਂ ਪਟਿਆਲੇ ਤੁਹਾਡੀ ਦੁੜਕੀ ਲਵਾਈ ਹੈ, ਤੁਹਾਡੇ ਅਕਾਲੀਆਂ ਦੇ ਬੰਟੀ ਰਮਾਣਾ ਨਾਲ ਲੜ ਪਿਆ। ਇਸੇ ਤਰ੍ਹਾਂ ਅਸੀਂ ਯਾਦ ਹੋਣਾ ਤੁਹਾਨੂੰ, ਵੰਗਾਰ ਕੇ ਬਹੁਤ ਲਲਕਾਰ ਕੇ ਮੁੜ ਕੇ ਉਹ ਜਾ ਕੇ ਤੇ ਇਹਨਾਂ ਦੇ ਦਫ਼ਤਰ ਦੇ ਵਿੱਚ ਪੋਸਟਰ ਪਾਸਟਰ ਪੱਟ ਆਏ ਸੀਗੇ। ਕੀ ਹੋਇਆ? ਜੋ ਇਹਨਾਂ ਗੱਲਾਂ ਨੂੰ ਵਧਾਉਣਾ ਨਹੀਂ ਚਾਹੀਦਾ, ਇਹਨਾਂ ਗੱਲਾਂ ਦਾ ਹੀ ਨਤੀਜਾ ਅੱਗੇ ਮਲੋਟ ਕਾਂਡ ਨਿਕਲਿਆ ਸੀਗਾ। ਉਕਸਾਵਾ ਨਾ ਹੋਵੇ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ, ਉਕਸਾਵਾ ਲੋਕਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਆਪਣੀ ਮਰਿਆਦਾ 'ਚ ਰਹਿ ਕੇ ਗੱਲ ਰੱਖੋ, ਤੁਹਾਡਾ ਵੀ ਹੱਕ ਆ, ਤੁਹਾਡਾ ਵੀ ਹੱਕ ਆ, ਦੋਨਾਂ ਦਾ ਹੱਕ ਆ, ਆਪਣੇ ਹੱਕ ਰੱਖੀ ਕਰਦੇ ਜਾਓ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਨਕਲੀ ਪੀਕੇ ਦੇ ਖੁੱਲ੍ਹੇ ਅਸਲ ਚਿੱਠੇ ਨੇ ਹੈਰਾਨ ਕਰ ਦਿੱਤਾ। ਹਾਂਜੀ ਦੇਖੋ, ਜਿਹੜਾ ਨਕਲੀ ਪੀਕੇ ਆ ਇਹ ਨਿਕਲਿਆ ਸ਼ਿਵ ਸੈਨਿਕ। ਵੈਸੇ ਰਾਸ਼ਟਰਵਾਦੀ ਕਮਾਲ ਦੀਆਂ ਕਹਾਣੀਆਂ ਜਿਹੜੀਆਂ ਪੇਸ਼ ਕਰ ਰਹੇ ਅੱਜ ਕੱਲ੍ਹ। ਵੇਖ ਲਓ ਕਿ ਕੋਈ ਗਨਮੈਨ ਲੈਣ ਵਾਸਤੇ ਆਪਣੇ ਆਪ ਤੇ ਫਾਇਰਿੰਗ ਕਰਦਾ ਵਾ, ਕੋਈ ਚਿੱਠੀਆਂ ਲਿਖਾਉਂਦਾ ਵਾ, ਕੋਈ ਠੱਗੀਆਂ ਮਾਰਦਾ ਫੜਿਆ ਜਾਂਦਾ ਵਾ, ਕੋਈ ਜੀਪ ਪਲਟਾ ਦਿੱਤੀ ਸੀਗੀ। ਪਿਛਲੇ ਦਿਨ ਹੀ ਆਪਾਂ ਵੇਖਿਆ ਸੀਗਾ ਨਾ ਕਿ ਕਿਸ ਤਰ੍ਹਾਂ ਉਹ ਬਟਾਲੇ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗਨਮੈਨ ਮਿਲੇ ਹੋਏ ਸੀਗੇ ਇੱਕ ਸ਼ਿਵ ਸੈਨਾ ਦੇ ਆਗੂ ਨੂੰ, ਤੇ ਉਹ ਸਰਕਾਰੀ ਗੱਡੀ ਪਲਟਾ ਕੇ ਬੈਠ ਗਿਆ ਸੀਗਾ, ਪਰਚਾ ਵੀ ਹੋਇਆ ਉਹਦੇ ਤੇ ਹੁਣ ਇਹ ਖਬਰ ਆਈ ਹੈ ਕਿ ਜਿਹੜਾ ਪੀਕੇ ਵਾਲਾ ਕਾਂਡ ਸੀਗਾ, ਸਭ ਨੂੰ ਪਤਾ ਹੀ ਹੈ ਨਾ ਕਿ ਕਿਸ ਤਰ੍ਹਾਂ ਪੀਕੇ ਨੇ ਮਤਲਬ ਕਿ ਆਪਾਂ ਸੁਣਿਆ ਖਬਰਾਂ ਦੇ ਵਿੱਚ ਕਿ ਫੋਨ ਕਰਕੇ ਕਿਹਾ ਕਿ ਤੁਹਾਨੂੰ ਟਿਕਟ ਦਿਲਾ ਦਿੰਦਾ, ਤੁਸੀਂ ਮੇਰੇ ਨਾਲ ਸੈਟਿੰਗ ਕਰ ਲਓ ਵਗੈਰਾ ਵਗੈਰਾ ਗੱਲਾਂ ਨਿਕਲੀਆਂ। ਹੁਣ ਜਦੋਂ ਪੁਲਿਸ ਨੇ ਮਾਮਲਾ ਇਨਵੈਸਟੀਗੇਟ ਕੀਤਾ, ਹੈਰਾਨਗੀ ਦੀ ਗੱਲ ਆ ਕਿ ਇਹ ਵੀ ਜਿਹੜੇ ਦੋ ਸ਼ਖਸ ਨੇ ਜਿਨ੍ਹਾਂ ਨੇ ਬਹੁਤ ਦਿਮਾਗ ਲਾਇਆ, ਨਵਾਂ ਹੀ ਜ਼ਮਤਾਰਾ ਬਣਾ ਦਿੱਤਾ। ਆਪਾਂ ਕਹਿੰਦੇ ਜ਼ਮਤਾਰਾ ਵਾਲੇ ਜਿਹੜੇ ਆ ਨਾ, ਉਹ ਪੰਜਾਬੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ, ਤੇ ਇਹਨਾਂ ਨੇ ਨਵਾਂ ਜ਼ਮਤਾਰਾ ਬਣਾਉਂਦਿਆਂ ਤੇ ਕਾਰਵਾਈ ਕਰ ਦਿੱਤੀ। ਤਾਂ ਦੋਵੇਂ ਜਿਹੜੇ ਆ ਦੱਸਦੇ ਆ ਕਿ ਇਹ ਫੜ ਲਏ ਆ ਪੁਲਿਸ ਨੇ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸ਼ਿਵ ਸੈਨਾ ਦਾ ਆਗੂ ਹੈ ਤੇ ਦੂਸਰਾ ਉਹਦਾ ਸਾਥੀ ਆ। ਇਹਨੂੰ ਕਹਿੰਦੇ ਆ ਕਿ ਫੜਿਆ ਗਿਆ ਜਿਹਦਾ ਨਾਮ ਹੈ ਰਕੇਸ਼ ਕੁਮਾਰ ਉਰਫ ਭਸੀਨ। ਤੇ ਬਾਕੀ ਇਹਨਾਂ ਦੇ ਐਡਰੈਸ ਵਗੈਰਾ ਸਵੇਰੇ ਅਖਬਾਰਾਂ 'ਚ ਛਪ ਜਾਣਗੇ। ਪ੍ਰਸ਼ਾਂਤ ਕਿਸ਼ੋਰ ਬਣ ਕੇ ਮਤਲਬ ਕਿ ਪੂਰੀ ਫੀਲਿੰਗ ਦੇ ਨਾਲ ਗੱਲ ਕਰਦੇ ਸੀਗੇ ਤੇ ਆਪਣਾ ਨਾ ਇੰਪ੍ਰੈਸ਼ਨ ਜਮਾਉਣ ਵਾਸਤੇ ਤੇ ਵਿੱਚ ਹੋਲਡ ਕਰ ਯਾਰ, ਹੋਲਡ ਕਰ, ਕੈਪਟਨ ਦਾ ਵਿੱਚ ਫੋਨ ਆਈ ਜਾਂਦਾ। ਮਤਲਬ ਕਿ ਇਸ ਤਰ੍ਹਾਂ ਦੇ ਟ੍ਰਿਕ ਵੀ ਮਾਰਦੇ ਸੀਗੇ, ਇਸ ਤਰ੍ਹਾਂ ਦੀ ਨੌਟੰਕੀ ਵੀ ਕਰਦੇ ਸੀ ਕਿ ਰੁਕ 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 ਫੋਨ ਆ ਰਿਹਾ, ਰਾਹੁਲ ਜੀ ਦਾ ਫੋਨ ਆ ਰਿਹਾ। ਯਾਨੀ ਪੂਰੇ ਡਰਾਮੇਬਾਜ਼ ਬਣੇ ਹੋਏ ਸੀਗੇ। ਹੁਣ ਤਾਂ ਡਰਾਮਾ ਇਹਨਾਂ ਦਾ ਜਿਹੜਾ ਕਹਿ ਲਓ ਕਿ ਐਂਡ ਹੋ ਗਿਆ। ਜੀ ਜੀ ਬਿਲਕੁਲ। ਤੇ ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪਾਂ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਆ। ਤੇ ਬ੍ਰੇਕ ਤੇ ਮਿੰਟੂ ਜੀ ਜਾਣ ਤੋਂ ਪਹਿਲਾਂ ਟੋਭੇ ਵਿੱਚ 5 ਬੱਚੇ ਡੁੱਬੇ, 3 ਦੀਆਂ ਲਾਸ਼ਾਂ ਬਰਾਮਦ, 2 ਦੀ ਭਾਲ ਜਾਰੀ। ਹਾਂਜੀ ਨਹੀਂ, ਇਹ ਹੁਣੇ ਖਬਰ ਆਈ ਹੈ ਕਿ 5 ਬੱਚੇ ਚੱਲ ਬਸੇ ਨੇ ਜੀ, ਕੋਈ ਵੀ ਨਹੀਂ ਬਚਿਆ। ਔਰ ਅਨਫੋਰਚੂਨੇਟਲੀ ਇੱਕ ਜਾਂਬਾਜ਼ ਪੰਜਾਬੀ ਜਿਹੜਾ ਉਹ ਵਿਚਾਰਾ ਉਤਰਿਆ ਤਲਾਸ਼ 'ਚ ਇਹਨਾਂ ਨੂੰ ਬਚਾਉਣ ਵਾਸਤੇ, ਅਨਫੋਰਚੂਨੇਟਲੀ ਉਹ ਵੀ ਡੁੱਬ ਗਿਆ। ਸੋ ਕਹਿ ਸਕਦੇ ਆਪਾਂ ਇੱਕੋ ਟੋਭੇ ਦੇ ਵਿੱਚ 6 ਜਾਨਾਂ ਚਲੇ ਗਈਆਂ ਨੇ ਇੱਕੋ ਦਿਨ ਇੱਕੋ ਵੇਲੇ। ਇਹ ਘਟਨਾ ਜਿਹੜੀ ਆ ਬਹੁਤ ਮੰਦਭਾਗੀ ਘਟਨਾ ਹੈ ਤੇ ਇਸ ਘਟਨਾ ਵਾਸਤੇ ਹੁਣ ਕੀ ਕਹੀਏ ਆਪਾਂ, ਇੱਕ ਸਿਰਫ ਸੰਵੇਦਨਾ ਹੀ ਜਤਾ ਸਕਦੇ ਹਾਂ। ਕੁਹਾੜਾ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਪੈਂਦਾ ਵਾ, ਤੇ ਇੱਥੇ ਇੱਕ ਟੋਭੇ ਦੇ ਵਿੱਚ ਇਹ ਬੱਚੇ ਜਿਹੜੇ ਨਹਾਉਂਦੇ ਪਏ ਸੀਗੇ, ਜਦੋਂ ਨਹਾਉਣ ਗਏ ਆ ਤੇ ਉਸ ਤੋਂ ਬਾਅਦ ਡੁੱਬਣਾ ਸ਼ੁਰੂ ਹੋ ਗਏ ਤੇ ਇੱਕ ਵਿਅਕਤੀ ਨੇ ਇਹਨਾਂ ਨੂੰ ਕੱਢਣ ਦਾ ਯਤਨ ਕੀਤਾ ਪਰ ਸਾਰੇ ਡੁੱਬ ਗਏ ਆ। ਪਰ ਮੇਰੇ ਖਿਆਲ ਦੇ ਨਾਲ ਜੇ ਮੈਂ ਭੁੱਲਦਾ ਨਹੀਂ, ਪਿਛਲੇ ਸਾਲ ਵੀ ਇੱਕ ਮਜ਼ਦੂਰ ਦੇ ਬੱਚੇ ਇਸੇ ਤਰ੍ਹਾਂ ਇੱਕ ਟੋਭੇ 'ਚ ਡੁੱਬ ਗਏ ਸਨ। ਉਹ ਇੱਟਾਂ ਬਣਾਉਂਦੇ ਸੀਗੇ ਤੇ ਬੱਚੇ ਕੋਲ ਮਤਲਬ ਕਿ ਛਪੜੀ 'ਚ ਨਹਾਉਣ ਚਲੇ ਗਏ, ਬੱਚੇ ਡੁੱਬ ਗਏ, ਪਤਾ ਨਹੀਂ 2 ਸਨ ਕਿ 3 ਸਨ। ਸੋ ਸਾਨੂੰ ਵੀ ਕੁਛ ਨਾ ਕੁਛ ਸਿੱਖਣਾ ਪਏਗਾ ਰਾਜ ਕਰਨਵੀਰ ਸਿੰਘ ਜੀ। ਅਸੀਂ ਸਾਰੀ ਗੱਲ ਕਰਤਾਰ ਤੇ ਨਹੀਂ ਸੁੱਟ ਸਕਦੇ, ਸਰਕਾਰ ਤੇ ਨਹੀਂ ਸੁੱਟ ਸਕਦੇ ਜਾਂ ਸਮਾਜ ਤੇ ਨਹੀਂ ਸੁੱਟ ਸਕਦੇ ਸਾਰੀਆਂ ਗੱਲਾਂ। ਕੁਛ ਗੱਲਾਂ ਲਈ ਅਸੀਂ ਆਪ ਵੀ ਜ਼ਿੰਮੇਵਾਰ ਬਣੀਏ ਨਾ, ਕਿਉਂਕਿ ਇਹਨਾਂ ਦਿਨਾਂ 'ਚ ਪਾਣੀ ਬੱਚਿਆਂ ਨੂੰ ਅਟਰੈਕਟ ਕਰਦਾ ਹੈ। ਗਰਮੀ ਹੈ, ਬੱਚੇ ਨੂੰ ਜਿੱਥੇ ਵੀ ਪਾਣੀ ਮਿਲੇਗਾ ਬੱਚੇ ਦਾ ਨਹਾਉਣ ਨੂੰ ਚਿੱਤ ਕਰੇਗਾ। ਅਸੀਂ ਘਰਾਂ ਦੇ ਵਿੱਚ ਵੀ ਵੇਖਿਆ ਨਾ, ਹੁਣ ਤੇ ਆਪਾਂ ਛੋਟੇ ਛੋਟੇ ਸਵੀਮਿੰਗ ਪੂਲ ਜਿਹੜੇ ਰੈਡੀਮੇਡ ਹੀ ਹੁੰਦੇ ਆ ਘਰੇ ਲਿਆ ਕੇ ਰੱਖਦੇ ਆ, ਤੇ ਬੱਚੇ ਨੂੰ ਭਾਵੇਂ ਉਹਦੇ 'ਚ 2 ਘੰਟੇ 3 ਘੰਟੇ ਬਿਠਾਈ ਰੱਖੋ ਗਰਮੀ 'ਚ, ਬਾਹਰ ਨਹੀਂ ਨਿਕਲੂਗਾ, ਉਹਨੂੰ ਮਜ਼ਾ ਆਉਂਦਾ, ਬੱਚੇ ਨੂੰ ਪਾਣੀ ਚੰਗਾ ਲੱਗਦਾ। ਪਾਣੀ ਵੈਸੇ ਹੀ ਤੁਹਾਨੂੰ ਪਤਾ ਪਾਣੀ ਤੇ ਪ੍ਰਾਣੀ ਦੀ ਬਹੁਤ ਗੂੜੀ ਸਾਂਝ ਆ। ਸੋ ਇਸ ਕਰਕੇ ਸਾਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜੇ ਕੋਈ ਲਾਗੇ ਟੋਭਾ ਹੈ, ਨਹਿਰ ਆ, ਕਿ ਜਵਾਕ ਜਿਹੜਾ ਤਾਰੂ ਨਹੀਂ ਹੈ, ਜਿਹੜਾ ਕੋਈ
ਉਹ ਤਾਂ ਸੰਭਲਿਆ ਨਹੀਂ ਹੈਗਾ, ਅਸੀਂ ਉਹਦਾ ਦੇਖੀਏ ਕਿ ਕਿਤੇ ਪਾਣੀ 'ਚ ਨਾ ਵੜੇ। ਇਹ ਜ਼ਿੰਮੇਵਾਰੀ ਸਾਡੀ ਵੀ ਬਣਦੀ। ਹੁਣ ਅਸਲ ਘਟਨਾ ਦਾ ਮੈਨੂੰ ਪਤਾ ਨਹੀਂ ਹੈ ਇਹਦੇ ਪਿੱਛੇ ਕਾਰਨ ਕੀ ਆ, ਪਰ ਮੈਂ ਬਹੁਤ ਵਾਰੀ ਦੇਖਿਆ ਦਰਿਆਵਾਂ ਜਦੋਂ ਵੀ ਗਰਮੀ ਆਉਂਦੀ ਹੈ ਸਾਡੇ ਮੁੰਡੇ ਦਰਿਆਵਾਂ 'ਚ ਨਹਾਉਣ ਉਤਰ ਜਾਂਦੇ ਆ, ਸਾਡੇ ਨਹਿਰਾਂ 'ਚ ਛੱਪੜੀਆਂ 'ਚ ਬਹੁਤ ਮੁੰਡੇ ਜਿਹੜੇ ਆ ਗਰਮੀ ਦੇ ਸੀਜ਼ਨ 'ਚ ਇਸ ਤਰ੍ਹਾਂ ਡੁੱਬ ਜਾਂਦੇ ਆ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਵਾਪਸ ਹਾਜ਼ਰ ਹੋਵਾਂਗੇ ਤੇ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ ਸਰੋਤਿਓ 408 272 5200 4082725200 ਤੇ ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਮੇਰੀਆਂ ਸਾਰੀਆਂ ਸਹੇਲੀਆਂ ਨੇ ਘਰ ਲੈ ਲਏ, ਲੋਨ ਵੀ ਬੜੀ ਆਸਾਨੀ ਨਾਲ ਹੋ ਗਏ। ਆਪਾਂ ਕਿਉਂ ਨਹੀਂ ਲੈ ਪਾ ਰਹੇ ਘਰ? ਉਹ ਮੈਂ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਏ। ਅਸੀਂ ਜਾਵਾਂਗੇ ਹਰਜੀਤ ਸਿੰਘ ਬਰਾੜ ਹੋਰਾਂ ਕੋਲ। जी हाँ, आज ही पहुंचो ऑल स्टार होलसेल मॉर्गेज वाले हरजीत सिंह बराड़ कोल। चाहे करना होए होम या कॉन्डो परचेज, फर्स्ट टाइम बायर हो, होम इक्विटी रीफाइनेंसिंग चाहिए है, सेकंड मॉर्गेज ऑप्शंस पाल रहे हो या प्राइवेट लेंडिंग सॉल्यूशंस दी लोड़ है, होर ता होर कमर्शियल मॉर्गेज चाहिए है ता हरजीत बराड़ इको एक ना। All Star Realty and Mortgage, 117 East Shaw Avenue, Suite 106, Fresno. Call 559-917-5000, 559 917 All Star Realty and Mortgage, California DRE number 019905552, NMLS 1632607। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464, DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600, 559-258-1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038, 559-770-5038। सुनो जी, आज ते कुछ खट्टा मिठा ते करारा करारा खाण दा दिल करदा है। की
ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੇਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ। ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA। ਪਾਪਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਮਿੰਟੂ ਗੁਰੂਸਰੀਆ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਹੁਣ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਆ ਵਾਰੀ ਸਿਰ ਆਪਾਂ ਕਾਲਸ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ। ਅਜੈਬ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਤੁਸੀਂ ਬਹੁਤ ਸਾਨੂੰ ਜਾਣਕਾਰੀ ਦਿੰਦੇ ਹੋ ਜੀ। ਸਾਰੇ ਦੱਸ ਦਿੰਦੇ ਹੋ ਸਾਰੇ ਇੰਡੀਆ ਦਾ, ਸਾਰੇ ਵਿਸ਼ਵ ਦਾ ਕੀ ਹੋ ਰਿਹਾ। ਮੇਰਾ ਇਹ ਸਵਾਲ ਸੀਗਾ ਜੀ, ਜਿੱਦਾਂ ਆਪਣੇ 1994 95 ਤੋਂ ਪਹਿਲਾਂ ਤੇ ਪੰਜਾਬ ਸਿਰ ਜਿਹੜਾ 8300 ਕਰੋੜ ਦਾ ਕਰਜ਼ਾ ਚੜਿਆ, ਉਹ ਜਿੱਦਾਂ ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਹੁਣ ਤਾਂ ਮੇਰਾ ਖਿਆਲ 3 ਲੱਖ ਕਰੋੜ ਦੇ ਲਾਗੇ ਉਹ ਪਹੁੰਚ ਗਿਆ। ਜਿੱਦਾਂ ਉਹ ਮਾਈਨਸ ਨਹੀਂ ਹੁੰਦਾ ਕਿ ਜੇ ਜਿਹੜੀ ਸਰਕਾਰ ਆਉਂਦੀ ਹੈ ਅੰਗੂਠਾ ਲਾ ਕੇ ਜਿੱਦਾਂ ਉਹ ਚਲਾਈ ਜਾਂਦੇ ਆ, ਜਿੱਦਾਂ ਰੇਤ ਮਾਫੀਆ, ਸ਼ਰਾਬ ਮਾਫੀਆ, ਫਿਰ ਟਰਾਂਸਪੋਰਟ ਮਾਫੀਆ। ਤੇ ਇੱਕ ਮੇਰਾ ਹੋ ਰਿਹਾ ਵੀ ਜਿੱਦਾਂ ਮੋਦੀ ਜੀ ਨੇ ਹੁਣ ਟੀਕਾ ਦਿਵਸ ਮਨਾਇਆ, ਮੈਨੂੰ ਯਾਦ ਆ ਗਿਆ ਆਪਣਾ ਬਚਪਨ। ਉਹ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ। ਜਿੱਦਾਂ ਉਹ ਟੀਕਾ ਦਿਵਸ ਮਨਾਇਆ, ਜਿੱਦਾਂ ਇੱਕ ਦਿਨ 'ਚ ਹੀ ਸਾਰੀ ਆਬਾਦੀ ਨੂੰ ਟੀਕੇ ਲਾ ਦੇਣੇ ਹੁੰਦੇ ਆ। ਤੇ ਜਿੱਦਾਂ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਆ, ਉਹ IT ਸੈੱਲ ਬਣਾਇਆ, ਉਹਨੂੰ ਕਹਿ ਰਹੇ ਆ ਨਾ ਵੀ ਮੋਦੀ ਦੀ ਕ੍ਰੈਡੀਬਿਲਿਟੀ ਨਹੀਂ ਮਤਲਬ ਵਧਾਉਣੀ ਆ ਉਹਨਾਂ ਨੇ, ਜਿੱਦਾਂ ਉਹ ਪ੍ਰਚਾਰ ਕਰਦੇ ਮੀਡੀਆ ਵਾਲੇ ਜਿੱਦਾਂ। ਇਹ ਸੀ ਮੇਰਾ ਕੁਐਸਚਨ ਸਰ ਜੀ। ਥੈਂਕ ਯੂ ਜੀ। ਹਾਂਜੀ, ਨਹੀਂ ਜਿਹੜਾ 8500 ਕਰੋੜ ਵਾਲਾ ਸੀ ਮੇਰੇ ਖਿਆਲ ਦੇ ਨਾਲ ਉਹ ਤਾਂ ਰਾਈਟ ਆਫ ਕਰ ਦਿੱਤਾ ਸੀਗਾ ਨਾ AK ਗੁਜਰਾਲ ਹੋਣਾ ਨੇ ਜਦੋਂ ਪ੍ਰਾਈਮ ਮਿਨਿਸਟਰ ਬਣੇ ਆ, ਯਾਦ ਹੋਣਾ ਤੁਹਾਨੂੰ ਸ਼ਾਇਦ। ਤੇ ਦੂਜੀ ਗੱਲ ਇਹ ਆ ਕਿ ਵੈਕਸੀਨ ਨੂੰ ਲੈ ਕੇ ਤਾਂ ਸਾਡਾ ਇੰਡੀਆ 'ਚ ਜੇ ਆਪਾਂ ਦੇਖੀਏ ਨਾ ਕਿ ਸਾਡਾ ਸਾਰਾ ਢਾਂਚਾ ਹੀ ਨਹੀਂ ਡਗਮਗਾਇਆ। ਅਸੀਂ ਪੂਰੇ ਸੰਸਾਰ ਦੇ ਵਿੱਚ ਜਿੱਦਾਂ ਕਹਿ ਲਓ ਨਾ ਕਿ ਨੰਗੇ ਹੋ ਗਏ ਆ ਕਿ ਪੱਲੇ ਨਹੀਂ ਧੇਲਾ ਕਰਦੀ ਮੇਲਾ। ਮਤਲਬ ਕਿ ਅਸੀਂ ਬ੍ਰਾਂਡਿੰਗ 'ਚ ਜ਼ਿਆਦਾ ਯਕੀਨ ਰੱਖਿਆ। ਵੈਕਸੀਨ ਮੈਤਰੀ ਮਤਲਬ ਕਿ ਚਮਕਾਇਆ ਆਪਣੇ ਆਪ ਨੂੰ ਕਿ ਲਓ ਅਸੀਂ ਤਾਂ ਬਾਈ ਮੁਕਤ ਹੋ ਗਏ ਆ ਕਰੋਨਾ ਤੋਂ, ਅਸੀਂ ਤਾਂ ਕਰੋਨਾ ਦਾ ਮਸਲ ਕੇ ਰੱਖ ਦਿੱਤਾ, ਸਾਰਾ ਬੀਨਾਸ਼ ਕਰ ਦਿੱਤਾ। ਆ ਚੱਕੋ ਜਿੰਨੀ ਵੈਕਸੀਨ ਆ ਤੁਸੀਂ ਵਰਤ ਲਓ। ਬੰਦੇ ਇਹਨਾਂ ਦੇ ਸਿੱਧੇ ਝੂਠ ਮਾਰ ਦਿੰਦੇ ਆ ਕਿ ਨਹੀਂ ਜੀ ਅਸੀਂ ਤਾਂ ਸਿਰਫ 1 ਕਰੋੜ 17 ਲੱਖ ਐਕਸਪੋਰਟ ਕੀਤੀ ਹੈ, ਜਦ ਕਿ ਇਹਨਾਂ ਨੇ ਤੁਸੀਂ ਦੇਖੋਗੇ ਤਾਂ 3 ਕਰੋੜ ਡੋਜ਼ ਜਿਹੜੀ ਆ ਐਕਸਪੋਰਟ ਕਰ ਦਿੱਤੀ ਫੁਕਰਪੁਣੇ ਦੇ ਵਿੱਚ। 3.5 ਕਰੋੜ ਤਾਂ ਜਿਵੇਂ ਆਪਾਂ ਸਮਝਦੇ ਹਾਂ ਕਿ ਸਮਝੌਤੇ ਤਹਿਤ ਕਹਿ ਲਓ ਜਾਂ ਕੁਝ ਦੇਸ਼ਾਂ ਦੇ ਨਾਲ ਤੁਹਾਡੇ ਤਾਲੁਕਾਤ ਹੁੰਦੇ ਆ, ਕੋਵੈਕਸਿਨ ਗਰੁੱਪ ਵੀ ਬਣਿਆ, ਤਾਂ ਉਹ ਜਾਣਾ ਉੱਧਰ ਕੋਟਾ ਜਾਣਾ ਉਹ ਹਰੇਕ ਦੇਸ਼ ਦੇ ਰਿਹਾ, ਸਾਨੂੰ ਵੀ ਦੇ ਰਹੇ ਆ, ਬਹੁਤ ਸਾਰੀ ਸਮੱਗਰੀ ਆ ਰਹੀ ਆ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਬਹੁਤ ਹੱਦ ਤੱਕ ਕਹਿ ਲਓ ਕਿ ਪੁੱਠੀਆਂ ਪਈਆਂ। ਹਰੇਕ ਮਾਮਲੇ ਦੇ ਵਿੱਚ ਇਹਨਾਂ ਨੇ ਜਿਵੇਂ ਨੋਟਬੰਦੀ 'ਚ ਕੀਤਾ ਸੀਗਾ ਕਿ ਉਹ ਟੋਟਲੀ ਫੈਸਲਾ ਜਿਹੜਾ ਮਾਰੂ ਸਾਬਤ ਹੋਇਆ ਇੰਡੀਅਨ ਇਕੋਨਮੀ ਨੂੰ, ਉਹਨੇ ਮਾਰ ਕੇ ਰੱਖ ਦਿੱਤਾ। ਔਰ ਐਸਾ ਮਾਰ ਕੇ ਰੱਖਿਆ ਕਿ GST ਨੇ ਕਫਨ 'ਚ ਆਖਰੀ ਕਿੱਲ ਠੋਕ ਦਿੱਤਾ। ਉਸ ਤੋਂ ਬਾਅਦ ਲੋਕਡਾਊਨ ਵੀ ਗਲਤ ਫੈਸਲਾ ਸੀ। ਉਸ ਤੋਂ ਬਾਅਦ ਵੈਕਸੀਨ ਵਾਲਾ ਫੈਸਲਾ ਵੀ ਗਲਤ ਸਾਬਤ ਹੋਇਆ। ਸਰ ਇਸ ਟਾਈਮ ਤੁਸੀਂ ਦੇਖੋ ਕਿ ਮੈਂ ਕਿੰਨੇ ਦਿਨ 'ਚ ਤੁਹਾਨੂੰ ਦੱਸ ਕੇ ਜਾਣਾ ਕਿੰਨੇ ਗੋਲ ਬਦਲ ਦਿੰਦੇ ਨੇ।
ਕਦੇ ਕੁਛ ਕਹਿੰਦੇ ਆ, ਕਦੇ ਕੁਛ ਕਹਿੰਦੇ ਆ, ਕਦੇ ਕੁਛ ਕਹਿੰਦੇ ਆ। ਹੁਣ ਸਟੇਟਾਂ ਨੂੰ ਕਿਹਾ ਕਿ ਤੁਸੀਂ ਚੱਕ ਲਓ ਸਾਰਾ ਕੁਛ। ਹੁਣ ਭਾਰਤ ਬਾਇਓਟੈਕ ਨੇ ਕਿਹਾ ਕਿ ਅਸੀਂ ਮਤਲਬ ਕਿ ਸਵਾਗਤ ਕਰਦੇ ਇਸ ਫੈਸਲੇ ਦਾ, ਜੇ ਇਹਦਾ ਫਾਰਮੂਲਾ ਵੀ ਸ਼ੇਅਰ ਕਰਨਾ ਪਿਆ ਸਾਨੂੰ ਕੋਈ ਇਤਰਾਜ਼ ਨਹੀਂ। ਸ਼ਾਇਦ ਗਾਂ ਕੋਈ ਗੱਲ ਬਣ ਜਾਵੇ। ਜੁਲਾਈ ਤੱਕ ਤੇ ਤੁਸੀਂ ਮੰਨ ਕੇ ਚੱਲੋ ਕਿ ਵੈਕਸੀਨ ਡਰਾਈਵ ਲੀ ਤੇ ਨਹੀਂ ਚੜੇਗੀ, ਜੂਨ ਜੁਲਾਈ ਤੱਕ ਦਾ ਖਾਸਾ ਟਾਈਮ ਲੱਗਣਾ ਆ ਲੀ ਤੇ ਵੀ। ਮਿੰਟੂ ਜੀ ਕੀ ਚੱਲਣੀ ਹੈ, ਕੁਛ ਲੋਕ ਵੈਕਸੀਨ ਲਵਾਉਂਦੇ ਆਪਣੀ ਵੀਡੀਓ ਨਾਲ ਬਣਾ ਰਹੇ ਸੀ, ਉਹ ਦੇਖਿਆ ਜਾ ਰਿਹਾ ਸੀਗਾ ਜਿਹੜਾ ਟੀਕਾ ਲਾਉਣ ਵਾਲਾ ਆ ਸੂਈ ਖੋਭ ਦਿੰਦਾ ਸੀ ਵਿੱਚ, ਵੈਕਸੀਨ ਲਾਉਂਦਾ ਨਹੀਂ ਸੀ, ਫਿਰ ਟੀਕਾ ਕੱਢ ਲੈਂਦਾ ਸੀ। ਇੰਨੀ ਜਿਹੜੀ ਹੇਰਾਫੇਰੀ ਤੇ ਇੰਨਾ ਜਿਹੜਾ ਲੋਕਾਂ ਨੇ ਇਨਸਾਨੀਅਤ ਦਾ ਘਾਣ ਕੀਤਾ ਹੈ ਨਾ, ਰਹਿ ਰੱਬ ਦਾ ਨਾਮ ਵੀ ਲੋਕ ਇੱਥੇ ਮਰਨ ਡਏ ਆ। ਤੇ ਇੱਦਾਂ ਦੀਆਂ ਵੀਡੀਓਜ਼ ਵੀ ਨਾਲ ਜਿਹੜੀਆਂ ਆ ਰਹੀਆਂ ਦੇਖੋ। ਤੇ ਅਗਲੇ ਮਿੰਟੂ ਜੀ ਕਾਲਰ ਨੇ ਸੁਰਿੰਦਰ ਗਿੱਲ ਜੀ। ਹਾਂਜੀ ਵੀਰ ਜੀ, ਮੇਰੀ ਵੱਲੋਂ ਰੇਡੀਓ USA ਦੇ ਸਾਰੇ ਪਰਿਵਾਰ ਨੂੰ ਤੇ ਹੋਰ ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੈਂ ਭਾਜੀ ਹੁਣ ਤੋਂ ਇਹੀ ਥੋੜੀ ਜਿਹੀ ਇੱਕ ਛੋਟੀ ਦੋ ਸਵਾਲ ਹੈ ਕਿ 47 ਦੇ ਬਾਅਦ ਕੋਈ ਇੱਦਾਂ ਦਾ ਹੋਰ ਵੀ ਸਾਨੂੰ ਭਾਰਤ ਦੇਸ਼ ਨੂੰ ਪ੍ਰਾਈਮ ਮਿਨਿਸਟਰ ਮਿਲਿਆ ਜਿਹਨੇ ਕਿ ਇੱਦਾਂ ਦੀ ਹਾਲਾਤ ਦੇ ਵਿੱਚ ਭਾਰਤ ਨੂੰ ਭੇਜਿਆ ਹੋਵੇ? ਜੋ ਕੁਛ ਬਣ ਰਿਹਾ, ਜੋ ਹੋ ਰਿਹਾ ਸਭ ਲੋਕਾਂ ਨੂੰ ਪਤਾ ਆ। ਤੇ ਦੂਸਰਾ ਇਹ ਆ ਕਿ ਜਿਹੜਾ ਖੱਟਣ ਹੁਣੀ ਐਵੇਂ ਬਹੁਤਾ ਜਿਹਾ ਇੱਦਾਂ ਦੀ ਉਹ ਗੱਲ ਕਰਦੇ ਆ ਕਿ ਉਹਨਾਂ ਦਾ ਦਿਮਾਗ ਸਹੀ ਹੈਗਾ ਆ, ਜੋ ਕਿ 6 ਮਹੀਨੇ ਲਗਭਗ ਹੋਣ ਨੂੰ ਆ ਗਏ ਉਹਨਾਂ ਨੂੰ ਉੱਥੇ ਬੈਠਿਆਂ ਨੂੰ, ਔਰ ਇਸ ਹਾਲਾਤ ਦਾ ਸਭਨਾਂ ਨੂੰ ਪਤਾ ਕਿ ਜਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਉਹ ਉੱਥੇ ਬੈਠੇ ਆ। ਉਹ ਕੋਈ ਦੂਸਰੇ ਉਪਗ੍ਰਹਿ ਤੋਂ ਤਾਂ ਆਇਆ ਨਹੀਂ, ਉਹ ਇੱਦਾਂ ਕਰੇ ਛੇਕਦੇ ਨਹੀਂ, ਜਰਾ ਬੈਠ ਕੇ ਦੱਸਦਾ ਹੈ ਤੇ ਅਸੀਂ ਵੀ ਕਹਿ ਦਾਂਗੇ ਹਾਂ ਵੀ ਇਹਨੂੰ ਵੀ ਪਤਾ ਵੀ ਉੱਥੇ ਦੀ ਕਿਹੋ ਜਿਹੀ ਸਿਚੁਏਸ਼ਨ ਆ। ਜਿਹੜੇ ਇੱਦਾਂ ਦੇ ਬਹੁਤਾ ਜੀਆਂ ਗੱਲਾਂ ਕਹਿ ਰਹੇ। ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ ਭਾਜੀ, ਇਕੱਠੇ ਹੋ ਨਾ। ਹਾਂਜੀ ਨਹੀਂ ਬਿਲਕੁਲ ਸਹੀ ਗੱਲ ਆ। ਉਹ ਤਾਂ 6 ਮਹੀਨਿਆਂ ਤੋਂ ਬੈਠੇ ਆ। ਹੁਣ ਨੂੰ ਤਾਂ ਉੱਥੇ ਕਰੋਨਾ ਜਿਸ ਹਿਸਾਬ ਨਾਲ ਦਿੱਲੀ 'ਚ ਫੈਲਿਆ ਜਾਂ ਹਰਿਆਣੇ 'ਚ ਫੈਲਿਆ ਤੇ ਉੱਥੇ ਤੇ ਬੰਦਾ ਹੀ ਨਹੀਂ ਸੀ ਬਚਣਾ ਚਾਹੀਦਾ। ਉੱਥੇ ਤਾਂ ਕਰੋਨਾ ਹੈ ਨਹੀਂ। ਹੁਣ ਤੱਕ ਆਪਾਂ ਕਿੰਨੇ ਕੇਸ ਦੇਖਿਆ ਕਰੋਨਾ ਦੇ। ਕੁੜੀਆ ਜਿਹੜੀ ਵਿਚਾਰੀ ਗੁੜੀਆ ਚੱਲ ਵਸੀ ਆ ਬੰਗਾਲ ਵਾਲੀ, ਉਹ ਮਾਮਲਾ ਆ, ਜਾਂ ਨਵਕਿਰਨ ਨੱਤ ਜਿਹੜੀ ਹੈ ਉਹ ਪੋਜ਼ਿਟਿਵ ਪਾਈ ਗਈ ਹੈ। 2 ਮਾਮਲੇ ਹੁਣ ਤੱਕ ਮੇਰੇ ਖਿਆਲ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਹੈਗੇ ਆ ਜਿਹੜੇ ਮੈਨੂੰ ਯਾਦ ਨੇ। ਤਾਂ ਇੱਕ ਪਹਿਲਾ ਮਾਮਲਾ ਆਇਆ ਸੀਗਾ, ਉਹ ਪੋਸਟਮਾਰਟਮ ਤੋਂ ਬਾਅਦ ਨਿਕਲਿਆ ਸੀਗਾ। ਬਾਕੀ ਜ਼ਿਆਦਾਤਰ ਜਿੰਨੇ ਵੀ ਉੱਥੇ ਸ਼ਹੀਦ ਹੋਏ ਸਾਰਿਆਂ ਦੇ ਪੋਸਟਮਾਰਟਮ ਜ਼ਿਆਦਾਤਰ ਹੋਏ ਨੇ। ਕਿਸੇ ਨੂੰ ਕਰੋਨਾ ਨਹੀਂ ਨਿਕਲਿਆ, ਨਹੀਂ ਤਾਂ ਉੱਥੇ ਤਾਂ ਹੁਣ ਨੂੰ ਕੋਈ ਬਚਦਾ ਹੀ ਨਹੀਂ, ਹੌਟਸਪੌਟ ਬਣ ਜਾਂਦਾ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਅੱਜ ਮੈਂ ਦੇਖ ਰਿਹਾ ਸੀਗਾ ਮੁੰਡਨ ਹੋ ਰਿਹਾ ਸੀਗਾ ਉੱਥੇ ਗੰਗਾ ਘਾਟ ਤੇ ਇੱਕ ਥਾਂ ਤੇ, ਉੱਥੇ ਬਹੁਤ ਜ਼ਿਆਦਾ ਰਸ਼ ਆ ਜੀ, ਬਹੁਤ ਜ਼ਿਆਦਾ ਰਸ਼। ਜੇ ਤੁਸੀਂ ਮੰਨਦੇ ਹੋ, ਆਪਾਂ ਐਗਰੀ ਵੀ ਕਰ ਲੈਂਦੇ ਇਹਨਾਂ ਨਾਲ ਕਿ ਠੀਕ ਆ ਇੱਕ ਰਿਸਕ ਆ ਕਿ ਲਾਗ ਦੀ ਬਿਮਾਰੀ ਆ। ਜਦੋਂ ਅਸੀਂ ਇਹ ਮੰਨਦੇ ਕਿ ਲਾਗ ਦੀ ਬਿਮਾਰੀ ਫੈਲ ਸਕਦੀ ਆ ਕਿਉਂਕਿ ਕਿਸਾਨ ਜਿਹੜੇ ਆ ਪਿੰਡਾਂ ਪੁੰਡਾਂ 'ਚ ਜਾਂਦੇ ਆ, ਫਿਰ ਇਹਦਾ ਮਤਲਬ ਤੇ ਇਹ ਆ ਕਿ ਤੁਸੀਂ ਉਹਨਾਂ ਦੀ ਜਾਨ ਨਾਲ ਖੇਡ ਰਹੇ ਹੋ। ਤੁਸੀਂ ਅੜੀ ਕਰਕੇ ਬੈਠੋ, ਤੁਸੀਂ ਤਾਂ ਉਹਨਾਂ ਨਾਲ ਗੱਲ ਵੀ ਨਹੀਂ ਕਰ ਰਹੇ। ਇਹਦਾ ਮਤਲਬ ਤਾਂ ਇਹ ਹੈ ਕਿ ਤੁਹਾਨੂੰ ਗੁਨਾਹਗਾਰ ਮੰਨਿਆ ਜਾਵੇ। ਤੁਸੀਂ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਰਾਜ਼ੀ ਕਰੋ, ਕਿਉਂਕਿ ਤੁਸੀਂ ਸਰਕਾਰ ਹੋ। ਨਾਗਰਿਕ ਤੁਹਾਡਾ ਅੜੀ ਕਰ ਸਕਦਾ, ਸਰਕਾਰਾਂ ਅੜੀ ਨਹੀਂ ਕਰਦੀਆਂ ਹੁੰਦੀਆਂ। ਪਰ ਤੁਸੀਂ ਤਾਂ ਸੁਪਰੀਮ ਕੋਰਟ ਦਾ ਰਸਤਾ ਚੁਣ ਰਹੇ ਹੋ ਕਿ ਸੁਪਰੀਮ ਕੋਰਟ ਆਰਡਰ ਦੇਵੇ, ਉਸ ਤੋਂ ਬਾਅਦ ਚੁੱਕ ਕੇ ਇਹਨਾਂ ਨੂੰ ਪਰੇ ਮਾਰਾਂਗੇ। ਤੁਹਾਡੀ ਤਾਂ ਨੀਅਤ ਦੇ ਵਿੱਚ ਤੇ ਨੀਤੀ ਦੇ ਵਿੱਚ ਵੀ ਖੋਟ ਹੈ। ਔਰ ਦੂਜੀ ਗੱਲ, ਮੈਂ ਤੇ ਆਪਣੀ ਲਾਈਫ ਦੇ ਵਿੱਚ ਸਰ 7-8 ਪ੍ਰਧਾਨ ਮੰਤਰੀ ਵੇਖੇ ਆ। ਪਹਿਲਾਂ ਤਾਂ ਮੈਨੂੰ ਸੁਰਤ ਨਹੀਂ ਸੀਗੀ, ਇੰਦਰਾ ਗਾਂਧੀ ਬਾਰੇ ਸੁਣਦੇ ਹੁੰਦੇ ਸੀ, ਉਦੋਂ ਨਿੱਕੇ ਹੁੰਦੇ ਸੀਗੇ। ਜੋ ਘੱਲੂਘਾਰਾ ਵਰਤਿਆ ਉਹ ਬਸ ਮਤਲਬ ਕਿ ਜਿਵੇਂ ਛੋਟੀਆਂ ਯਾਦਾਂ ਹੁੰਦੀਆਂ ਉਹ ਜ਼ਿਹਨ ਦੇ ਵਿੱਚ ਨੇ। ਉਸ ਤੋਂ ਬਾਅਦ ਵਾਲਾ ਦੌਰ ਦੇਖਿਆ ਵਾ, ਪ੍ਰਧਾਨ ਮੰਤਰੀ VP ਸਿੰਘ, ਰਾਜੀਵ ਗਾਂਧੀ, ਗੁਜਰਾਲ ਸਾਹਿਬ, ਦੇਵ ਗੌੜਾ, ਨਰਸਿਮਹਾ ਰਾਓ, ਇਹ ਸਾਰੇ ਦੇਖੇ ਨੇ। ਪਰ ਮੈਂ ਸੱਚ ਕਹਾਂ, ਇਮਾਨ ਨਾਲ ਕਹਾਂ, ਮੈਂ ਇਹੋ ਜਿਹਾ ਬੇਵਕੂਫ ਪ੍ਰਧਾਨ ਮੰਤਰੀ ਨਹੀਂ ਦੇਖਿਆ। ਬਹੁਤ ਕਰੜਾ ਸ਼ਬਦ ਆ। ਮੈਂ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਰਿਸਪੈਕਟ ਕਰਦਾ, ਪਰ ਜੋ ਉਹਨਾਂ ਨੇ ਫੈਸਲੇ ਲਏ ਆ ਉਹ ਬਹੁਤ ਹੀ, ਮੈਂ ਕਹੂੰਗਾ ਕਿ ਮਾਰੂ ਸਾਬਤ ਹੋਇਆ। ਮੈਂ ਉਹਨਾਂ ਦੇ ਅਹੁਦੇ ਨੂੰ ਸਲੂਟ ਕਰੂੰਗਾ, ਉਹ ਅਹੁਦੇ ਦੀ ਇੱਜ਼ਤ ਵੀ ਕਰੂੰਗਾ, ਪਰ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੈਂ ਇੱਕ ਫੇਲ ਪਿਟਿਆ ਹੋਇਆ ਪ੍ਰਾਈਮ ਮਿਨਿਸਟਰ ਹੀ ਮੰਨੂਗਾ ਜੀ। ਅਗਲੇ ਕਾਲਰ ਦੀਪਿੰਦਰ। ਹਾਂਜੀ ਦੀਪਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਨੂੰ 2 ਸਵਾਲ ਕਰਨੇ ਸੀ। ਇੱਕ ਤਾਂ ਪੁੱਛਣਾ ਸੀਗਾ ਕਮਰ ਸੰਧੂ ਦਾ ਕਿਵੇਂ ਆ, ਵੀ ਉਹ ਹੁਣ ਕੋਈ ਪੋਲੀਟੀਕਲੀ ਐਕਟਿਵ ਹੈਗਾ ਕਿ ਨਹੀਂ, ਬਸ ਛੱਡ ਗਿਆ ਪੋਲੀਟਿਕਸ। ਤੇ ਦੂਜਾ ਮੈਂ ਸੋਚਣਾ ਵੀ ਆਪਣੇ ਹੁਣ ਬਾਹਲੇ ਲੋਕੀ ਆ ਜਿਹੜੇ ਉਹਨੂੰ ਸਿੱਧੂ ਤੋਂ ਉਮੀਦ ਹੈਗੀ ਆ। ਇਹ ਤਾਂ ਜਿਵੇਂ ਕਹਿੰਦੇ ਹੁੰਦਾ ਜਿੰਨਾ ਚਿਰ ਕਿਸੇ ਬੰਦੇ ਨੂੰ ਕਰਪਸ਼ਨ ਕਰਨ ਦਾ ਜਾਂ ਕੁਛ ਕਰਨ ਦਾ ਮੌਕਾ ਨਾ ਮਿਲੇ ਉਨਾ ਚਿਰ ਇਮਾਨਦਾਰ ਆ। ਮੈਂ ਤੁਹਾਨੂੰ 2-3 ਐਗਜ਼ਾਮਪਲਾਂ ਦੇ ਦਿੰਦਾ। ਜਦੋਂ ਮਨਤਾਰ ਬਰਾੜ ਪਹਿਲੀ ਵਾਰੀ ਜਿੱਤਿਆ ਸੀਗਾ
ਉਹ ਬਾਗੀ ਹੋ ਕੇ ਜਿੱਤਿਆ ਸੀ ਤੇ ਉਹਨੂੰ ਇੰਨੀ ਸਪੋਰਟ ਸੀਗੀ ਆਪਣੇ। ਈਵਨ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਹਿਲੀ ਵਾਰੀ ਸੀ ਨਾ ਜੋ 97 'ਚ ਬਣਿਆ ਸੀਗਾ, ਇਹਦੀ ਪਰਸੈਪਸ਼ਨ ਬੜੀ ਵਧੀਆ ਸੀਗੀ। ਕਹਿੰਦੇ 1 ਰੁਪਈਆ ਤਨਖਾਹ ਲੈਂਦਾ। ਇਹਨੇ ਪਹਿਲੇ 1-2 ਸਾਲ ਉਹ ਵੀ ਚਲਾਈ ਸੀਗੀ, ਆਪਣੀ ਮੁਹਿੰਮ ਵੀ ਚਲਾਈ ਸੀ। ਜੇ ਕੋਈ ਕਰਪਸ਼ਨ ਕਰਦਾ ਫੜਾਊਗਾ ਉਹਨੂੰ 10,000 ਦੇਵਾਂਗੇ। ਸ਼ਾਇਦ ਲੋਕੀ ਬਹੁਤਾਂ ਨੂੰ ਯਾਦ ਹੋਊਗਾ ਵੀ 10,000 ਦੇਵਾਂਗੇ, 5,000 ਦੇਵਾਂਗੇ। ਈਵਨ ਨਵਜੋਤ ਸਿੱਧੂ ਤੇ ਵੀ ਉਹਨਾਂ ਜਿਹੜਾ ਮੰਨਾ ਉਹਨਾਂ ਦੇ ਪਰਿਵਾਰ ਤੇ ਕਈ ਕਰਪਸ਼ਨ ਦੇ ਉਹ ਲਾਉਂਦਾ ਇਲਜ਼ਾਮ, ਇਹਦੀ ਘਰ ਵਾਲੀ ਨੇ ਇੰਨੇ ਘਪਲੇ ਕੀਤੇ, ਉਹ ਕੀਤੇ। ਉਹਦਾ ਕਦੇ ਇਹਨਾਂ ਨੇ ਜਵਾਬ ਨਹੀਂ ਦਿੱਤਾ। ਕੱਟੋ ਨਾ ਜੀ, ਸੁਣ ਲੈਣ ਦਿਓ ਜੀ। ਹਾਂਜੀ, ਨਹੀਂ ਤੁਹਾਡੀ ਗੱਲ ਸਹੀ ਹੈ ਕਿ ਮੰਨੇ ਦੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ, ਪਰ ਮੰਨੇ ਦੇ ਇਕੱਲੇ ਇਲਜ਼ਾਮ ਹੀ ਨਹੀਂ, ਉਹਦੇ ਕੋਲ ਤੇ ਪੁਲੰਦਾ ਡਾਕੂਮੈਂਟਸ ਦਾ। ਉਹ ਕਹਿੰਦਾ ਆਓ ਮੈਂ ਤੁਹਾਨੂੰ ਦੱਸ ਦਿੰਦਾ, ਇਹ ਮੈਨੂੰ ਕੋਰਟ ਦੇ ਵਿੱਚ ਚੈਲੰਜ ਕਰਨ। ਉਹਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ। ਇੱਕ ਗੱਲ ਯਾਦ ਕਰੋ ਕਿ SGPC ਦੇ ਪ੍ਰਧਾਨ ਹੁੰਦੇ ਸਨ ਗੋਬਿੰਦ ਸਿੰਘ ਜੀ ਲੰਗੋਵਾਲ, ਤੇ ਇਹਨਾਂ ਨੇ ਆਖਿਆ ਸੀ ਮੰਨਿਆ ਤੇਰੇ ਤੇ ਕੇਸ ਠੋਕਾਂਗੇ ਅਸੀਂ, ਜਦੋਂ ਇਹਨੇ ਸਰਾਂ ਵਾਲਾ ਕੱਢਿਆ। ਤੇ ਇਹਨੇ ਆਖਿਆ ਸੀਗਾ ਕਿ ਲਓ ਮੈਂ ਇੰਤਜ਼ਾਰ ਕਰਦਾ ਪ੍ਰਧਾਨ ਜੀ, ਤੇ ਅੱਜ ਤੱਕ SGPC ਨੇ ਕੇਸ ਨਹੀਂ ਫਾਈਲ ਕੀਤਾ ਜਦ ਕਿ ਉਹਨਾਂ ਦੇ ਕੋਲ ਵਕੀਲਾਂ ਦੀ ਫੌਜ ਵਾ। ਸੋ ਉਹ ਗੱਲ ਹੈਗੀ ਆ। ਤੁਸੀਂ ਅੰਮ੍ਰਿਤਸਰ ਦੇ ਵਿੱਚ ਜੇ ਕਿਸੇ ਨਾਲ ਤੁਸੀਂ ਵਾਬਸਤਾ ਹੋ, ਤੁਸੀਂ ਦੇਖ ਸਕਦੇ ਹੋ, ਇਹਨਾਂ ਦਾ ਸਾਰਾ ਤੁਹਾਨੂੰ ਮਿਲ ਜਾਏਗਾ। ਔਰ ਐਤਕੀ ਤਾਂ ਇਹਨਾਂ ਦੀ ਹਾਲਤ ਜਿਹੜੀ ਆ ਆਪਣੇ ਹਲਕੇ 'ਚ ਵੀ ਮਾੜੀ ਹੋਈ ਪਈ ਆ। ਇਸੇ ਕਰਕੇ ਇੱਕ ਨਸੂਆ ਆਉਂਦੀ ਹੈ ਨਾ ਕਿ ਪਟਿਆਲੇ ਆ ਸਕਦੇ ਆ, ਆਪਣੇ ਹਲਕੇ 'ਚ ਵੀ ਇਹਨਾਂ ਦੇ ਹਾਲਾਤ ਮਾੜੇ ਆ। ਗੱਲ ਇਹ ਹੁੰਦੀ ਆ ਕਿ ਦੇਖੋ ਜੁਮਲੇਬਾਜ਼ੀ ਇਕੱਲੀ ਉਹ ਕੰਮ ਨਹੀਂ ਆਉਂਦੀ, ਲੀਡਰਸ਼ਿਪ ਕੁਆਲਿਟੀ ਇੱਕ ਵੱਖਰੀ ਕਿਸਮ ਦੀ ਹੁੰਦੀ ਆ। ਤੁਸੀਂ ਹੁਣ ਜਦੋਂ ਇਹ ਗੱਲਾਂ ਕਰ ਰਹੇ ਹੋ ਕਿ ਜੀ ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਤੁਹਾਨੂੰ ਸਵਾਲ ਤੇ ਬੇਸਿਕ ਇਹੀ ਹੈ ਨਾ ਕਿ ਇਹ ਸਭ ਕੁਝ ਤੁਹਾਡੀ ਸਰਕਾਰ 'ਚ ਹੋਇਆ, ਤੁਸੀਂ ਉਦੋਂ ਮੂਕ ਦਰਸ਼ਕ ਬਣੇ ਰਹੇ। ਫਿਰ ਜਦ ਤੁਸੀਂ ਪਾਰਟੀ ਬਦਲੀ ਤਦ ਵੀ ਤੁਸੀਂ ਮਲਾਈ ਖਾਂਦੇ ਰਹੇ ਉਹਦੇ ਤੇ ਬੈਠ ਕੇ। ਤੁਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਹਾਂ ਭਾਈ ਇੰਨੇ ਜਲਦੀ ਕੰਮ ਹੋ ਜਾਵੇ ਤੇ ਇਨਸਾਫ ਮਿਲ ਜਾਵੇ ਸਿੱਖ ਕੌਮ ਨੂੰ। ਈਵਨ ਦੈਟ ਕਿ ਜੇ ਮੰਨ ਲਓ ਤੁਹਾਡੀ ਅੜੀ ਫਾਸੀ ਦੇ ਵਿੱਚ ਤੁਹਾਨੂੰ ਉਹੀ ਕੁਰਸੀ ਦੁਬਾਰਾ ਮਿਲ ਜਾਂਦੀ, ਕੀ ਤੁਸੀਂ ਬੋਲਦੇ? ਕਦੇ ਨਹੀਂ ਸੀ ਬੋਲਦੇ, ਕਿਉਂਕਿ ਤੁਹਾਡੀ ਤਾਂ ਡਿਮਾਂਡ ਹੀ ਇਹ ਹੈ ਕਿ ਮੈਨੂੰ ਉਹਦਾ ਚਾਹੀਦਾ। ਸੋ ਕਈ ਸਵਾਲ ਨੇ, ਬਾਕੀ ਚਲੋ ਲੋਕਾਂ ਨੇ ਫੈਸਲਾ ਕਰਨਾ ਵਾ, ਲੋਕ ਚੁਣਨਗੇ, ਉਸ ਤੋਂ ਬਾਅਦ ਨਤੀਜੇ ਜਿਹੜੇ ਆ ਉਹ ਆਪਣੇ ਆਪ ਹੀ ਚੀਜ਼ਾਂ ਨੂੰ ਸਾਬਤ ਕਰ ਦਿੰਦੇ। ਦੂਸਰਾ ਸਵਾਲ ਕਿਹੜਾ ਸੀਗਾ? ਕੰਵਰ ਸੰਧੂ ਨੂੰ ਲੈ ਕੇ। ਹਾਂਜੀ, ਕੰਵਰ ਸੰਧੂ ਇਸ ਟਾਈਮ ਕਹਿ ਲਓ ਕਿ ਇੰਨਾ ਜ਼ਿਆਦਾ ਐਕਟਿਵ ਨਹੀਂ ਹੈਗੇ, ਦਿਖਦੇ ਨਹੀਂ ਅੱਗੇ। ਉਹਨਾਂ ਦੇ ਪ੍ਰੈਸ ਦੇ ਵਿੱਚ ਬਿਆਨ ਆ ਜਾਂਦੇ ਸਨ, ਹੁਣ ਬਿਆਨ ਵੀ ਨਹੀਂ ਆਉਂਦੇ। ਤੇ ਇਲੈਕਸ਼ਨ ਮੇਰੇ ਖਿਆਲ ਦੇ ਨਾਲ ਜ਼ਰੂਰ ਲੜ ਸਕਦੇ ਆ, ਦੂਸਰਾ ਇਲੈਕਸ਼ਨ ਜ਼ਰੂਰ ਲੜਨਗੇ ਉਹ, ਲੱਗਦਾ ਆ। ਪਰ ਮੈਨੂੰ ਨਹੀਂ ਲੱਗਦਾ ਕਿ ਉਹ ਥੋੜਾ ਪੋਲੀਟੀਕਲੀ ਐਕਟਿਵ ਨੇ ਇਸ ਟਾਈਮ। ਆਪਣੇ ਹਲਕੇ ਤੱਕ ਜ਼ਰੂਰ ਉਹ ਮਹਿਦੂਦ ਹੋ ਸਕਦੇ, ਜਿਵੇਂ ਅੱਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਾਂ ਉਹਨਾਂ ਦਾ ਪਰਛਾਵਾਂ ਵੇਂਦੇ ਸਾਂ, ਉਹ ਹੁਣ ਗਾਇਬ ਆ। ਤੇ ਜਿਹੜਾ ਇਹਨਾਂ ਨੇ ਵੱਖਰਾ ਦਲ ਬਣਾਉਣ ਦਾ ਯਤਨ ਕੀਤਾ ਸੀਗਾ ਖਹਿਰੇ ਨਾਲ ਰਲ ਕੇ, ਉਹ ਯਤਨ ਵੀ ਕਹਿ ਲਓ ਕਿ ਇਸ ਟਾਈਮ ਤੇ ਖੂਹ ਖਾਤੇ ਪੈ ਚੁੱਕਾ ਹੈ। ਹੁਣ ਨਵੇਂ ਸਿਰੋਂ ਕੋਈ ਹੋ ਜਾਵੇ ਵਿਉਂਤਬੰਦੀ ਤੇ ਕਹਿ ਨਹੀਂ ਸਕਦੇ। ਜੀ, ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਜਸਪਾਲ ਭੱਟੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਪਾਲ ਜੀ। ਮਿੱਟੀ ਜੀ ਇਸ ਤਰ੍ਹਾਂ ਵਾ ਕਿ ਆਪਣੇ ਫਕੀਰ ਸਾਹਿਬ ਨੇ ਜਿਹੜੇ ਇੰਡੀਆ ਦੇ ਜਿਹੜੇ 20,000 ਕਰੋੜ ਲਾ ਕੇ ਆਪਣੀ ਝੌਂਪੜੀ ਬਣਾ ਰਹੇ ਨੇ ਜੀ ਸਿਸਟਾ ਪ੍ਰੋਜੈਕਟ ਦੇ ਤਹਿਤ। ਹਾਂਜੀ, ਤੇ ਮੈਨੂੰ ਬਹੁਤ ਜ਼ਿਆਦਾ ਉਤਸੁਕਤ ਹੈਗੇ ਨੇ ਵੀ ਬਣਾਉਣ ਦੇ ਵਿੱਚ ਵੀ ਮੈਂ ਛੇਤੀ ਇਹਨੂੰ ਤਿਆਰ ਕਰ ਲਵਾਂ। ਤੇ ਇਹ ਕੀ ਮਤਲਬ ਹੈਗਾ? ਮੈਨੂੰ ਇਹ ਨਹੀਂ ਲੱਗਦਾ ਵੀ ਸ਼ਾਇਦ ਇਹ 2024 ਤੱਕ ਇਹਨਾਂ ਨੇ ਇੰਨੀਆਂ ਕਿ ਜ਼ਿਆਦਤੀਆਂ ਕਰ ਲੈਣੀਆਂ ਲੋਕਾਂ ਤੇ, ਫਿਰ ਆਪਣੇ ਡਰ ਦੇ ਖੁਣੋ ਵੀ ਮੈਂ ਇੱਕ ਝੌਂਪੜੀ ਜਿਹੜੀ ਹੈ ਬੁਲਟ ਪ੍ਰੂਫ ਬਣਾ ਲਾ, ਬੰਬ ਪ੍ਰੂਫ, ਮੈਂ ਇੱਕ ਉਹ ਝੌਂਪੜੀ ਬਣਾ ਲਾ ਜਿਸ 'ਚ ਮੈਂ ਲੋਕੇ ਬਹਿ ਜਾ ਸਲਾਮ ਸਹਿਣਾ ਨੂੰ। ਤੇ ਮੇਰੇ ਖਿਆਲ ਮੁਤਾਬਕ ਇਹ ਲੱਗਦਾ ਵੀ ਇਹ ਇੰਨਾ ਜ਼ਿਆਦਾ ਉਤਸੁਕਤ ਕਿਉਂ ਨੇ, ਜਿਹੜਾ ਵੀ ਐਮਰਜੈਂਸੀ ਇਹਨੂੰ ਟਾਈਮ ਦੇ ਕੇ ਬਣਾ ਰਹੇ ਨੇ। ਧੰਨਵਾਦ। ਸਦਾਮ ਹੁਸੈਨ ਤੁਹਾਨੂੰ ਪਤਾ ਅਖੀਰਲੀ ਵਾਰੀ ਕਿੱਥੋਂ ਕੱਢਿਆ ਸੀ? ਟਨਲ ਚੋਂ ਕੱਢਿਆ ਸੀ, ਯਾਦ ਹੋਣਾ ਤੁਹਾਨੂੰ ਕਿਸ ਹਾਲਤ ਚੋਂ ਕੱਢਿਆ ਸੀਗਾ। ਗਦਾਫੀ ਦਾ ਕੀ ਹਸ਼ਰ ਹੋਇਆ। ਬਹੁਤ ਵੱਡੇ ਵੱਡੇ ਹੁਕਮਰਾਨ ਜਿਹੜੇ ਹੁੰਦੇ ਆ ਨਾ, ਸਮਾਂ ਉਹਨਾਂ ਨੂੰ ਸੁੱਟ ਲੈਂਦਾ ਸਰ, ਸਮਾਂ ਉਹਨਾਂ ਨੂੰ ਦੇਖ ਲੈਂਦਾ। ਜੇ ਕੋਈ ਇਸ ਭੁਲੇਖੇ 'ਚ ਰਹੇ ਕਿ ਮੈਂ ਸਦਾ ਹੀ ਬੁਲੰਦ ਰਹੂੰਗਾ, ਮੇਰਾ ਇਕਬਾਲ ਸਦਾ ਹੀ ਚਮਕੇਗਾ, ਇਹ ਭੁਲੇਖੇ ਹੁੰਦੇ ਆ। ਨਾ ਔਰੰਗਜ਼ੇਬ ਰਿਹਾ, ਨਾ ਅਕਬਰ ਰਿਹਾ, ਗ੍ਰੇਟ ਸਿਕੰਦਰ ਰਿਹਾ, ਕੋਈ ਨਹੀਂ ਰਿਹਾ। ਇਹ ਤਾਂ ਸਗੋਂ ਹਮੇਸ਼ਾ ਜ਼ਹਿਨ 'ਚ ਰੱਖਣਾ ਚਾਹੀਦਾ ਕਿ ਤੁਹਾਨੂੰ ਤਖਤੋ ਤਾਜ ਜਿਹੜੇ ਆ ਉਹ ਬਹੁਤ ਤੁਹਾਡੇ ਚੰਗੇ ਕਰਮ ਹੁੰਦੇ ਆ, ਲੋਕ ਤੁਹਾਨੂੰ ਬਖਸ਼ਦੇ ਨੇ। ਤਾਂ ਉਹ ਲੋਕਾਂ ਦੀ ਜਿਹੜੀ ਬਖਸ਼ਿਸ਼ ਹੈ ਜਾਂ ਵਿਰਾਸਤੀ, ਤਾਂ ਕਿਉਂਕਿ ਹੁਣ ਚੀਜ਼ਾਂ ਖਤਮ ਹੋ ਗਈਆਂ ਇੰਡੀਆ 'ਚ, ਉਹ ਜਿਹੜੇ ਲੋਕ ਤੁਹਾਨੂੰ ਤਾਜ ਜਾਂ ਤਖਤ ਬਖਸ਼ ਰਹੇ ਨੇ, ਤਾਂ ਤੁਸੀਂ ਉਹਨਾਂ ਦਾ ਕੁਛ ਭਲਾ ਸੋਚੋ। ਇਹ ਗੱਲਾਂ ਤੁਹਾਡੀਆਂ ਠੀਕ ਨੇ ਕੁਛ ਹੱਦ ਤੱਕ, ਪਰ ਦੇਖੋ ਗੱਲ ਇਹ ਆ
कि चलो बना लो सेंट्रल विस्टा दे विच रहना तो उसे प्राइम मिनिस्टर ने जिहड़ा लोग चुनगे, इन्हां ने सदा उत्ते बैठे नहीं रहना। पर रौला यह है कि गल तां वक्त विचारन दी हुंदी आ। हुण मंन लो आपां दो भरा, मैं दो भरा हां, साडे असीं दो भरा, मैं वड्डा वां। हुण साडे परिवार दे विच कोई ट्रैजेडी हो जांदी आ, असीं अलग अलग हां दोने भरा, चलो वैसे तो भरा भरा कदे अड्ड नहीं हुंदे, ते चलो आपां कबीलदारी अपनी क्योंट लैने आपको अपने पद्धर ते आपां अड्ड हो जाने आ। ते फर्ज करो कि माता मेरी जिहड़ी है मेरे भरा नाल रहिंदी आ, ते मेरा भरा ਉਹਨੂੰ संभालदा ते ਉਹਦੀ चलो खुदा ना खास्ता जिंद निकल जाती है, ਉਹਦੇ घर 70 विषय होवे ते मैं अपने घर दे विच इस तरह कोई ढोल टमक्का करा कि दुनिया मैनूं सियाणा कहूगी। ये सोचने वाली गल है। मैं अपने ते ला के गल कीती है कि एक वेला होएगा, मान लो मेरे घरे उसारी भी लगी आ, मैं कोई मिस्त्री भी लाया, लोक लज्जा नूं मैं चलो सगा भरा छड्ड दो, जे मेरा चाचा ताया भी है गवांढ दे विच, मैं 2 दिन उन्हां वास्ते भी काम रोकूंगा कि यार इस तरह हो गया। जे मेरे घर च है तो मेरा गवांढी भी रोक दूगा। जे ब्याह शादी का भी है ना तो कहेगा नहीं यार शर्म आउंदी है, असीं कोई ढोल टमक्का बहुता नहीं मारना क्योंकि साडे गवांढ दे विच आ ट्रैजेडी होई है। आपां यही देखदे हैं ना, बिल्कुल यही देखदे हैं। तुसीं लोक लाजी रख लो, कौमांतरी मीडिया तुहाडा जलूस कढ रिहा है, तुहानूं बेवकूफ पता नहीं क्या क्या तखल्लस बख्श रहा है। तुसीं कल्ले बेवकूफ नहीं, तुसीं बेशर्म हो गए हो। हाँ अज मैं देख रहा सीगा छत्तीसगढ़ दे विच उन्हां दा राज भवन बन रहा जी, उत्थे सरकार जिहड़ी मेरे ख्याल दे नाल कांग्रेस दी है, उन्होंने रोक दिता। उन्होंने कहा कि जब तक ये विपता नहीं निकलती तद तक असीं इहनूं पोस्टपोन कर रहे हैं। मतलब कि वो अपना प्रोजेक्ट जिहड़ा सीगा निर्माण कार्य सीगा उहनूं रोक दिता। अच्छा फैसला तुसीं बनाओ। मैं कहना 20,000 करोड़ की थां ते 80,000 करोड़ जिवें अगे जहाज ते लाई फिरदे हो, कई हज़ार करोड़ वो जहाज ही लाई फिरदे हो, भावें 80,000 करोड़ ला के बना लो सेंट्रल विस्टा, पर लोगों की काम तां करो ना। जिन्हां लोगों ने तुहानूं इत्थों तक पहुँचाया उन्होंने अज बचाओ तो सही, उन्होंने रोजी रोटी तो बचाओ। तुसीं तां ना उन्होंने बुरकी बचा पा रहे हो, ना तुसीं उन्हां दा साह बचा पा रहे हो, करोगे की? जी अगले कॉलर ने जगदीश जी, सत श्री अकाल। हाँ जी भाजी, दोनों वीरां नूं सत श्री अकाल, सारे श्रोतिਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਟੂ ਭਾਈ ਦੋ ਤਿੰਨ ਗੱਲਾਂ ਨੇ ਤੇ ਵਿਚਾਰ ਤਾਂ ਬਹੁਤ ਤੁਸੀਂ ਕਰ ਰਹੇ ਹੋ। ਚਲੋ ਇੱਕ ਤਾਂ ਜਿਹੜਾ ਗਰੇਵਾਲ ਕਿ ਪੰਜਾਬ ਦੇ ਲੋਕਾਂ ਦੀ ਅਣਖ ਇੰਨੀ ਕੀ ਗਿਰ ਚੁੱਕੀ ਹੈ, ਤੇ ਪਹਿਲਾਂ ਉਹ ਬਿੱਟੂ ਕੱਲਾ ਜਾਣ ਕੇ ਉਹ ਆਪਦੇ ਦਾਦੇ ਨੂੰ ਕਹਿੰਦਾ ਹੁੰਦਾ ਸੀ ਮੇਰਾ ਦਾਦਾ ਸ਼ਹੀਦ, ਉਹਨੇ ਪਾਰਲੀਮੈਂਟ ਵਿੱਚ ਜਾ ਕੇ ਕਿਹਾ ਵੀ ਇਹਨੂੰ ਸ਼ਹੀਦ ਮੰਨੋ, ਤੇ ਜਿਹਨੇ 1.5 ਲੱਖ ਬੰਦੇ ਦੀ 1.5 ਲੱਖ ਸਿੰਘਾਂ ਦੀ ਉਹਨਾਂ ਨੇ ਉੱਥੇ ਉਹਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ। ਤੇ ਉਹ ਕੀ ਪੰਜਾਬ ਦੇ ਲੋਕੀ ਹੁਣ ਇੰਨੇ ਜਾਣੀ ਕਿ ਸਾਡੇ ਲੋਕੀ ਇੰਨੇ ਹੋ ਚੁੱਕੇ ਆ, ਉਹ ਹਾਲੇ ਵੀ ਟੀਵੀ ਤੇ ਬੋਲੀ ਜਾਂਦੇ ਆ। ਨੰਬਰ 2 ਤੇ ਭਾਜੀ ਜਿਹੜਾ ਤੁਸੀਂ ਕਹਿੰਦੇ ਮੰਤਰੀ ਆ ਜਿਹੜਾ ਕਹਿੰਦਾ ਵੀ ਸਾਨੂੰ ਫਾਹੇ ਦਿਓ, ਕੀ ਸੁਪਰੀਮ ਕੋਰਟ ਕੋਲ ਇੰਨੀ ਹੀ ਪਾਵਰ ਹੈ ਨਹੀਂ? ਤੇ ਉਹਨਾਂ ਨੂੰ ਉਹਨੂੰ ਇਹ ਨਹੀਂ ਕਹਿ ਸਕਦੇ ਉਹ ਜੱਜਸ ਨੇ ਜਿਹੜੇ ਵੀ ਭਾਈ ਜੇ ਤੁਸੀਂ ਮੰਤਰੀ ਨਹੀਂ ਬਣ ਸਕਦੇ ਅਸਤੀਫਾ ਦਿਓ, ਘਰੇ ਬੈਠੋ, ਤੇ ਜਿਨ੍ਹਾਂ ਨੇ ਜਿਹਨੇ ਬਣਾਇਆ ਉਹ ਆਪੇ ਲੋਕੀ ਗਵਰਨਮੈਂਟ ਚਲਾ ਲੈਣਗੇ। ਤੇ ਗੱਲ ਤਾਂ ਇਹ ਭਾਈ ਵੀ ਹਾਲਾਤ ਹੀ ਇਦਾਂ ਦੇ ਹੋ ਚੁੱਕੇ ਆ ਵੀ ਸਾਰਾ ਕੁਛ ਉੱਥੇ ਆਵਾਈ ਜਿੱਦਾਂ ਕਹਿੰਦੇ ਹੋ ਪੰਜਾਬੀ ਦੀ ਕਹਾਵਤ ਆਵਾਈ ਉਹ ਹੋ ਗਿਆ। ਕਿਹਨੂੰ ਕਹੀਏ ਕਿਹਨੂੰ ਨਾ ਕਹੀਏ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਭਾਜੀ। ਵਾਹਿਗੁਰੂ ਜੀ ਕੀ ਫਤਿਹ ਜੀ। देखो रवनीत बिट्टू अपने दादे नूं की मनदा वो मनी जावे, पंजाब की मनदा वो सब नूं पता ही है। ज़्यादातर कौन कांग्रेसी मनदे मनी जान, कांग्रेस ते इंदिरा गांधी नूं भी शहीद मनदे मनी जान। वो इत्थे भी एक हैगा ना लुधियाने दा जिन्हें बेवकूफ़ी कीती सी, दस्तार ला के ते बुत साफ करन लग पिया सीगा, मनी जावे की फर्क पैंदा आ। लोक हीरो लोक बनाउंदे हुंदे आ, शहादतां दे दर्जे जिहड़े आ मुੱਲ नहीं लै जांदे, वो बख्शे जांदे आ, लोग बख्शदे अपने हीरोआं नूं। सो मेरे ख्याल दे नाल ये चीज़ां ठीक है, कोई अपने आप मन्नी जावे, अपने प्यो दादे नूं जो मर्जी शहीद मन्नी जावे, पर सारा पंजाब नहीं मनदा। ਉਹਦੇ ਵਿੱਚ बहुत सारे हिंदू भाईचारे ਦੇ ਵਿੱਚ मतलब कि नॉन सिख लोग भी होणगे कि नहीं ये शहीद नहीं है, क्योंकि ਜਿਹੜੇ लोग इस तरह की जिम्मेवार अहुदे ते बहिंदे आ उन्हां दा काम नहीं है कि वो निर्दोषां नूं कतल कर देण। ठीक है, सामने जिहड़ा कोई लड़दा तुसीं उस लड़ाई दे विच उहदा नुकसान कर सकदे हो, पर जिहड़े बंदे दा कोई काम ही नहीं, वो तुहाडे दोनां दे विच पिस रिहा, तुसीं उहनूं मार रहे हो चक के,
ये बुच्चड़पुणे का काम है। सो सब तो वड्डी गल तो यही है, जिहड़े शब्द मैं बोले आ ये ही घुम जाती आ। दूजी चीज़ जिहड़ी तुहां आखी आ मेरे ख्याल दे नाल गरेवाल होरां दी जी, गरेवाल इन्हां दा देखो मैं उस चीज़ च पैंदा नहीं भाई साहब कि कोई लोग कुट्टण किसी नूं, मैं नहीं उस चीज़ च पैंदा कि सब नूं अपनी अपनी इज्जत प्यारी हुंदी है, करनी भी चाहिए, उन्हां दे अपने अधिकार है, लोकां दे अपने अधिकार है। पर जो इन्हां दा हाल होया एक पैलेस दे विचों कंधा टप के भजे, कंधा टप के भजे वाहणा दे विच उदों कणक ला लो कि 2-2 पोटिया जिहड़ी कणक तरेली कणक सी ते इन्हां दे पजामे जिहड़े आ वो गोडियां तक वाहण दी मिट्टी नाल लिपट गए सन। की इहो जी राजनीति तो लेना वा, की इहो जे स्टांस तुहाडे करनगे 6 महीने देख लो कि हाल दी घड़ी भी आपां देखीए तो चंगी तरह विचरदे नहीं है भाजपा वाले। आप जरूर कह दें कि हाँ कोई इन्हां नाल इदां होना चाहिए, इन्हां नाल इदां होना चाहिए, थोड़ी होंदा ही आ कि खुल के ये वोटां नहीं मंग पाए, ये वोटां मंगण जांदे ही ते लोग गेट बंद कर लेंदे सी, जे गेट टप भी जांदे ही हाँ भी कौन है तुसीं ते जिवें पता लगदा है भाजपा वाले आ अगला जुत्ती ला के मार नूं फिरदा सीगा। सो की इज्जत रह जांदी आ इत्थे, जो बोओगे जो बीजोगे उही वड्ढना पैना तुहानूं। जरूरी नहीं होंदा कि लोग सोटा मार के जवाब देंदे आ, लोग मूँह ते मार के मतलब कि गल मार के भी जवाब देंदे आ और जवाब इन्हां नूं मिल रहे आ। मैं हिंसा की वकालत नहीं करता कि इन्हां नूं फड़ के जुत्तियां मारो, मैं कहना कि इन्हां नूं खिलार के ठल के किसी भी डिबेट दे विच ये आ भी जाण। पर मैं दावे नाल कहना, मैं नहीं बहुत सारे पंजाब दे विच इस तरह के नौजवान आ जिहड़े इन्हां दे कुत्ते फेल कर देणगे 10 मिनटां दे विच। 10 मिनट डिबेट नहीं कर सकते, काहदे लीडर ने 10 मिनट किसी मुद्दे ते आप नहीं बोल सकते, कुछ नहीं हैगा इन्हां दे पल्ले कख नहीं। तुरे फिरन तो आप किसी को तुरन फिरन तो थोड़ी रोक सकते हैं। जी अगले कॉलर सुखवीर। हाँ जी सत श्री अकाल जी। सत श्री अकाल। हाँ जी मैं तो जी हाँ मैं पूछना सीगा जी जिहड़ा जम्मू कटड़ा हाईवे आ ये पैसे पाए जा रहे हैं ਜ਼ਿਮੀਂਦਾਰਾਂ ਦੇ ਅਕਾਊਂਟਾਂ ਦੇ ਵਿੱਚ ਤੇ ਇਹ ਕਿਸਾਨ ਅੰਦੋਲਨ ਨੂੰ ਵੀ ਫਰਕ ਪਊਗਾ ਜੀ ਇਹਦੇ ਨਾਲ, ਤੇ ਇਹ ਮਾੜਾ ਜਿਹਾ ਜਥੇਬੰਦੀਆਂ ਨੂੰ ਇਤਲਾਹ ਕਰੋ ਜੀ। ਤੇ ਬਾਕੀ ਇੱਕ ਹੋਰ ਦੱਸਿਓ ਕਿ ਕਿੰਨੇ ਹਾਈਵੇ ਨਿਕਲਣੇ ਆ ਪੰਜਾਬ ਦੇ ਵਿੱਚ ਤੇ ਕਿੰਨੀ ਕਿੰਨੀ ਜ਼ਮੀਨ ਆਉਂਦੀ ਆ ਹਾਈਵੇ ਦੇ ਵਿੱਚ ਜੀ। देखो ये हाईवे है जिहड़ा इहदे च मेरे ख्याल दे नाल 4-5 हज़ार किला आएगा, मेरा मनना है 4-5 हज़ार किला आऊगा क्योंकि 180 किलोमीटर की लंबाई है पंजाब च जी। हुण सारे हाईवे तो जे मिला लोगे तो मेरे ख्याल दे नाल ला लो कि एक तो इधर साडे एरिए च इत्थों ही खत्म हो जाता है, दूसरा अमृतसर वाला बठिंडे तो, तीसरा आ गया जीरकपुर वाला, लुधियाना चंडीगढ़ वाला, इस तरह गिन लो तुसीं मोटे मोटे ही है। तो 2-3 हुण बन रहे ने होर, जम्मू कटड़े वाला आ एक मेरे ख्याल दे नाल जामनगर वाला, छदो रेलवे ट्रैक आ, कोलकाते वाला रेलवे ट्रैक आ, एक हाईवे हो रहा, इस तरह बन रहे हुण पता नहीं कुल क्योंकि सवाल तुहाडा चनचेती आ रहन च भी नहीं आउंदा, तुसीं सर्च भी नहीं कर सकते। पर जिहड़ी गल ये हैगी आ कटड़ा हाईवे वाली ये आपां इदां करदे आ, मैं सारी डिटेल लैके कि किस तरह वो अपने अगले प्रोग्राम दे विच आपां शेयर कर देंगे सारी इन्फॉर्मेशन कि किस तरह कर रहे हैं। मेरे ख्याल दे नाल इन्हां ने पब्लिक नोट्स भी जारी कर दिता, मैं वो पब्लिक नोट्स भी लभ लेना क्योंकि मेरे को कुछ घंटे होणगे बकाया, तो मैं उहदे विचों सारी सर्च करके इस मुद्दे ते आपां वधिया एक डिटेल नाल गलबात कर लवांगे। पर गल तुहाडी सही है कि किसान जथेबंदियां नूं नाल खलोना चाहिदा सी। इतलाह असीं तद करिए जे उन्हां नूं इतलाह ना होवे। उगराहां वालियां दी तां एक दिन आपां खबर कीती सीगी कि उन्हां लीडरां चों जिहड़े लीड कर रहे हैं कि एक बंदा बेचारा किते जाके मिल के ते कोई दाद फरियाद कराया ते इन्हां ने रौला पालिया कि हाँ हाँ तू भाजपा वाले दे दफ्तर क्यों गया, ते उन्हें आखिया जद तुसीं टेबल टॉक करदे हो जाके केंद्रीय मंत्रियों नाल बहिंदे हो, इहदा मतलब कि उगराहां वाले तां खुद इनवॉल्व ने उत्थे, फिर इतलाह किहनूं करिए। जी कश्मीरा सिंह। हाँ जी सत श्री अकाल जी। सत श्री अकाल। हाँ जी मेरी मिलतहीन बेनती है कि जो खबर अं सुनी दियां पंजाब दियां बस दुख भरियां खबर आउंदियां जी, कभी ठंडी खबर भी सानू जिंदगी च मिलूगी सुनने नूं जी। थैंक यू। नहीं बड़िया ठंडियां जी तुहानूं हुण ठंडी खबर दे के ते हटे आ कि देखो साडे सिख भाईचारे दे बंदे नूं यूके दे प्राइम मिनिस्टर ने सन्मान दिता, ठंडी खबर आ। तुसीं ये देखो
ਕਿ ਸਾਡੇ SGPC ਦੇ ਗੁਰਦੁਆਰਿਆਂ ਨੇ ਜਦੋਂ ਇਹ ਕਹਿੰਦੇ ਕਿ ਬੈੱਡ ਹੈ ਨਹੀਂ ਹਸਪਤਾਲਾਂ 'ਚ, ਦੇਖ ਲਓ ਭੁਲੱਥ ਬਣਾ ਰੱਖਿਆ, ਤਲਵੰਡੀ ਸਾਬੋ ਬਣਾ ਰੱਖਿਆ, ਹਸਪਤਾਲ ਖੋਲ੍ਹ ਰੱਖੇ, ਗੁਰੂ ਘਰਾਂ ਦੇ ਵਿੱਚੋਂ ਚੰਗੀਆਂ ਖਬਰਾਂ ਹੀ ਆਉਂਦੀਆਂ ਨੇ। ਪਰ ਰੌਲਾ ਕੀ ਹੈ ਸਰ ਕਿ ਅਸੀਂ ਜ਼ਿਆਦਾਤਰ, ਮਾਫ ਕਰਨਾ ਮੈਂ ਬਹੁ ਗਿਣਤੀ ਦੀ ਗੱਲ ਕਰਦਾ, ਜ਼ਿਆਦਾਤਰ ਸਾਡਾ ਕੰਨ ਰਾਸੀ ਇੱਦਾਂ ਦਾ ਹੋ ਗਿਆ ਕਿ ਅਸੀਂ ਖਬਰਾਂ ਸੁਣਦੇ ਹੀ ਇਸ ਤਰ੍ਹਾਂ ਦੀਆਂ। ਤੁਸੀਂ ਦੇਖ ਲਓ ਕਿ ਜੇ ਅਸੀਂ ਪੋਜ਼ਿਟਿਵ ਕੋਈ ਪੋਸਟ ਆ ਜਾਂਦੀ ਆ ਸਾਡੇ ਅੱਗੇ, ਬਹੁਤ ਘੱਟ ਲੋਕ ਉਹਨੂੰ ਪੜ੍ਹਦੇ ਤੇ ਸ਼ੇਅਰ ਕਰਦੇ ਆ, ਤੇ ਜੇ ਚੀਕੂ ਤੇ ਸੀਤਾਫਲ ਦੀ ਪੋਸਟ ਆ ਗਈ ਹੈ ਤਾਂ ਤੁਸੀਂ ਦੇਖ ਲਓ ਕੀ ਅਸੀਂ ਟ੍ਰੈਂਡ ਕੀਤਾ ਵਾ। ਜੀ ਅਗਲੇ ਕਾਲਰ ਗੁਰਮੁਖ ਸਿੰਘ ਜੀ। ਗੁਰਮੁਖ ਸਿੰਘ ਜੀ ਸਤਿ ਸ੍ਰੀ ਅਕਾਲ। ਰਾਜ ਕਰਨ ਜੀ, ਪੰਨੂ ਜੀ ਸਤਿ ਸ੍ਰੀ ਅਕਾਲ। ਮਿੰਟੂ ਜੀ, ਹਾਂਜੀ ਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਜੀ। ਮੇਰਾ ਕਹਿਣਾ ਇਹ ਹੈ ਜੀ, ਜਿਸ ਤਰ੍ਹਾਂ ਇਹ ਅਕਾਲ ਤਖਤ ਦੇ ਹੈਡ ਗ੍ਰੰਥੀ ਹੈ, ਸਿੱਖ ਧਰਮ ਦੀ ਸੁਪਰੀਮ ਕੋਰਟ ਹੈ, ਇਹਨਾਂ ਨੇ ਨਹੀਂ ਬੇਅਦਬੀ ਦਾ ਕੋਈ ਆਪਣੀ ਕਮੇਟੀ ਬਣਾ ਕੇ ਕਰ ਸਕਦੇ ਸੀਗੇ, ਜਾਂ ਕਾਰਜਕਾਰੀ ਕਦ ਤੱਕ ਬੈਠੇ ਰਹਿਣਗੇ? ਹੈਡ ਗ੍ਰੰਥੀ ਨਹੀਂ ਲਗਾਇਆ ਜਾਊਗਾ ਜੀ ਕੋਈ? ਧੰਨਵਾਦ ਜੀ। ਦੇਖੋ ਇਹਨਾਂ ਨੂੰ ਪੱਕਿਆ ਕਰ ਸਕਦੇ, ਮੇਰੇ ਖਿਆਲ ਦੇ ਨਾਲ ਇਹ ਵੀ ਪੱਕਿਆ ਹੋ ਸਕਦੇ। ਔਰ ਦੂਜੀ ਗੱਲ ਇਹ ਆ ਕਿ ਜੇ ਇਹਨਾਂ ਨੇ ਕਰਨੀ ਹੁੰਦੀ ਇਨਕੁਆਰੀ, ਇਹ ਤੇ ਸਰੂਪ ਗਾਇਬ ਹੋਏ ਜਿਹੜੇ ਸੀਗੇ ਉਹਦੀ ਇਨਕੁਆਰੀ ਪੂਰੀ ਚਾੜ ਲੈਂਦੇ। ਉਹ ਤਾਂ ਬਾਅਦ ਦੀ ਘਟਨਾ ਹੈ ਨਾ, ਉਹ ਤਾਂ ਸਾਰਾ ਕੁਛ ਔਨ ਰਿਕਾਰਡ ਪਿਆ, ਜਾਂਚ ਪੜਤਾਲ ਵੀ ਕਰਾਈ। ਤੁਸੀਂ ਦੇਖੋਗੇ ਕਿ ਅਸੀਂ ਕੁਝ ਸਮਾਂ ਪਹਿਲਾਂ ਰਾਜਕਰਨ ਵੀ ਸੀ, ਤੁਹਾਨੂੰ ਯਾਦ ਹੋਣਾ ਆਪਾਂ ਕੋਹਲੀ ਬਾਰੇ ਖਬਰ ਦਿੱਤੀ ਸੀਗੀ। ਮੈਂ ਥੋੜੀ ਜਾਣਕਾਰੀ ਇਕੱਤਰ ਕੀਤੀ ਸੀਗੀ ਕਿ ਕੋਹਲੀ ਨੂੰ ਜਿਹੜਾ ਇਹਨਾਂ ਨੇ ਪਾਇਆ ਪਤਾ ਨਹੀਂ 1.5 ਕੇ 2 ਕਰੋੜ ਰੁਪਈਆ ਵਸੂਲ ਕਰਨਾ, ਇਹ ਕਈ ਮਹੀਨੇ ਹੋ ਗਏ। ਹੁਣ ਤਾਂ ਮੈਨੂੰ ਲੱਗਦਾ ਮੈਂ ਉਹ ਡਿਟੇਲ ਕੱਢੀ ਸੀਗੀ ਅੱਜ ਤੋਂ 1.5 ਕੁ ਮਹੀਨਾ ਪਹਿਲਾਂ, ਉਦੋਂ ਤੱਕ ਇਹਨਾਂ ਨੇ ਕੋਹਲੀ ਤੋਂ ਪੈਸੇ ਵਾਪਸ ਨਹੀਂ ਲਏ। ਹਿਸਾਬ ਲਾ ਲਓ, ਜਿਹਨੂੰ ਪੈਸੇ ਪਾਏ ਨੇ ਓਫੀਸ਼ੀਅਲੀ ਕਿ ਜਿਹਦੇ ਤੋਂ ਵਸੂਲੀ ਕਰਨੀ ਕਿ ਭਾਈ ਤੈਨੂੰ ਇਹ ਡਿਊਟੀ ਸੌਂਪੀ ਸੀ ਆਡਿਟ ਵਗੈਰਾ ਦੀ, ਤੂੰ ਉਹ ਨੇਪਰੀ ਨਹੀਂ ਚਾੜੀ, ਤਾਂ ਅੱਜ ਤੋਂ 1.5 ਕੁ ਮਹੀਨਾ ਪਹਿਲਾਂ ਸਾਰੀ ਡਿਟੇਲ ਸੀਗੀ ਕਿ ਉਹਦੇ ਵਿੱਚ ਇਹਨਾਂ ਨੇ ਵਸੂਲੀ ਨਹੀਂ ਕੀਤੀ। ਸੋ ਕੀ ਉਮੀਦ ਰੱਖ ਸਕਦੇ ਆ ਕਿ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਦਰਮਿਆਨ ਤੁਸੀਂ ਦੇਖਿਆ ਹੀ ਹੈ ਕਿ ਉੱਥੇ ਸਿੱਖ ਬੈਠੇ ਸਨ, ਜਾ ਕੇ ਕੁਛ ਜਥੇਬੰਦੀਆਂ ਦੇ ਆਗੂ ਧਰਨੇ ਤੇ ਬਾਅਦ ਦੇ ਵਿੱਚ ਕੀ ਡਾਂਗ ਸੋਟਾ ਖੜਕਿਆ ਸੀਗਾ, ਕਿਵੇਂ ਜ਼ਖਮੀ ਹੋਏ ਉਹ ਭਾਈ ਖੋਸੇ ਹੋਰਾਂ ਦਾ। ਵੈਸੇ ਰੌਲਾ ਵੀ ਬਥੇਰਾ ਚੱਲਿਆ ਉੱਥੇ, ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਿ ਕੀ ਕੁਛ ਹੋਇਆ ਉੱਥੇ, ਜਨਾਨੀਆਂ ਵੀ ਕੁੱਟੀਆਂ ਗਈਆਂ। ਜੇ ਕਰਨਾ ਹੋਵੇ ਤੇ ਫਿਰ ਤਾਂ ਬਹੁਤ ਕੁਝ ਉਦੋਂ ਹੀ ਕੀਤਾ ਜਾ ਸਕਦਾ ਸੀ ਸਰ, ਜਦੋਂ ਇਹ ਸਭ ਵਾਪਰਿਆ। ਆਪਾਂ ਨਹੀਂ ਕਹਿੰਦੇ ਕਿ ਫਲਾਣੇ ਨੇ ਕਰਾਇਆ, ਟਮਕਾਣੇ ਨੇ ਕਰਾਇਆ, ਪਰ ਜੇ ਗੁਨਾਹਗਾਰ ਲੱਭਣਾ ਹੁੰਦਾ ਤੇ ਉਦੋਂ ਹੀ ਸੰਗਤ ਦੇ ਵਿੱਚ ਬੈਠ ਕੇ ਫੈਸਲਾ ਹੋ ਜਾਂਦਾ ਕਿ ਲਓ ਅਸੀਂ ਤੁਹਾਡੇ ਆ, ਤੁਹਾਡੇ ਵਿੱਚ ਬੈਠੇ ਆ, ਕਿ ਦੱਸੋ ਕਿਸ ਤਰੀਕੇ ਨਾਲ ਚੱਲਣਾ ਅੱਗੇ, ਤੇ ਗੱਲ ਹੀ ਖਤਮ ਸੀ। ਕੁਛ ਵੀ ਨਹੀਂ ਸੀ ਹੋਣਾ, ਨਾ ਇਹਨਾਂ ਨੁਕਸ, ਨਾ ਬਾਈਬਲ ਵਰਤਦਾ, ਨਾ ਸ਼ਾਇਦ ਕੋਟਕਪੂਰਾ ਵਰਤਦਾ, ਤੇ ਦੋਸ਼ੀ ਵੀ ਸ਼ਾਇਦ ਲੱਭੇ ਜਾਂਦੇ। ਪਰ ਪਤਾ ਨਹੀਂ ਕਿਉਂ ਨਹੀਂ ਲੱਭੇ, ਤਾਂ ਇਹੀ ਦੱਸ ਸਕਦੇ ਨੇ। ਜੇ ਉਦੋਂ ਨਹੀਂ ਲੱਭੇ ਤੇ ਹੁਣ ਆਪਾਂ ਕੀ ਉਮੀਦ ਕਰ ਸਕਦੇ ਹਾਂ? ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸ਼ੁਕਰੀਆ। ਮਿਲਾਂਗੇ ਕੱਲ ਨੂੰ ਜੀ ਇੱਕ ਵਾਰੀ ਫਿਰ, ਤੇ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।